ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸਵੇਰ ਦੇ ਬੁਲੇਟਿਨ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਅੱਜ ਸੈਨ ਹੋਜ਼ੇ ਸਟੂਡੀਓਜ਼ ਤੋਂ, ਅਤੇ ਮੇਰੇ ਨਾਲ ਸੈਨ ਹੋਜ਼ੇ ਸਟੂਡੀਓਜ਼ ਦੇ ਵਿੱਚ ਹੀ ਜੁੜ ਚੁੱਕੇ ਹੋਏ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਈ ਦੀ 4 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਜ਼, ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500 ਦੇ ਉੱਤੇ। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਜ਼ੈਂਡਰ ਮਾਰਗੇਜ ਅਤੇ ਰੀਅਲ ਏਸਟੇਟ ਵਾਲੇ। ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਕਰੋ ਮੋਹਨ ਚੀਮਾ ਹੋਣਾ ਨੂੰ ਨੰਬਰ 559 905 2575 ਦੇ ਉੱਤੇ। ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਅਵਤਾਰ ਸਿੰਘ ਰਤੌੜ ਸਰਜਲ ਟਰੱਕਿੰਗ ਟੈਕਸਸ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਟੇਰਕੀਨਾ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਤਾਂ ਕਾਲ ਕਰ ਸਕਦੇ ਹੋ ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਨਾ ਨੰਬਰ 415 909 0503। ਸੁਲੱਖਣ ਸਿੰਘ, ਹਰਬੰਸ ਕੌਰ ਤੋਂ ਬੇਕਰਸਫੀਲਡ, ਗੁਰਪਾਲ ਸਿੰਘ ਸੰਧੂ ਸਿਟਰਸ ਹਾਈਟ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਸੁੱਚਾ ਸਿੰਘ ਸੈਨ ਹੋਜ਼ੇ, ਹਰਜੀਤ ਸਿੰਘ ਲੈਥਰੋਪ ਸਟਾਰਲਾਈਟ ਟਰੱਕ ਟ੍ਰੇਲਰ ਟਾਇਰਸ ਵਾਲੇ। ਨਵੇਂ ਪੁਰਾਣੇ ਟਰੱਕ ਟ੍ਰੇਲਰ ਦੇ ਟਾਇਰਸ ਇਹਨਾਂ ਤੋਂ ਤੁਸੀਂ ਹੋਲਸੇਲ ਪ੍ਰਾਈਸਿਸ 'ਤੇ ਖਰੀਦ ਸਕਦੇ ਹੋ। ਅਲਾਈਨਮੈਂਟ ਦਾ ਕੰਮ ਵੀ ਕਰਦੇ ਹਨ। ਐਡਰੈਸ 3955 ਸਟਾਰਲਾਈਟ ਰਾਈਜ਼ ਸੀਰੀਜ਼ ਕੈਲੀਫੋਰਨੀਆ। ਫ਼ੋਨ ਨੰਬਰ 2092509535। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਅਤੇ ਸਭ ਤੋਂ ਪਹਿਲਾਂ ਜੇ ਇੰਡੀਆ ਦੀ ਖਬਰ ਸਾਂਝੀ ਕਰਦੇ ਜਾਈਏ, 20 ਮਿਲੀਅਨ ਤੋਂ ਵੱਧ ਲੋਕ ਜਿਹੜੇ ਆ ਇੰਡੀਆ ਦੇ ਵਿੱਚ ਕਰੋਨਾ ਵਾਇਰਸ ਦੇ ਨਾਲ ਪੋਜ਼ੀਟਿਵ ਹੈਗੇ ਆ ਇਸ ਟਾਈਮ ਦੇ ਉੱਤੇ। ਅਤੇ ਸਿਚੁਏਸ਼ਨ ਜਿਹੜੀ ਆ ਬੜੀ ਖਤਰਨਾਕ ਬਣੀ ਹੋਈ ਆ। ਬਾਹਰਲੇ ਮੁਲਕ ਜਿਹੜੇ ਆ, ਬਾਹਰਲੇ ਦੇਸ਼ ਆ, ਉਹ ਹਰ ਤਰ੍ਹਾਂ ਦੇ ਨਾਲ ਸਪੋਰਟ ਕਰ ਰਹੇ ਆ। ਸਾਡੇ ਮੁਲਕ ਅਮਰੀਕਾ ਵਾਲਿਆਂ ਨੇ ਵੀ ਪੈਸੇ ਦੇ ਨਾਲ ਵੀ, ਦਵਾਈਆਂ ਦੇ ਨਾਲ ਵੀ, ਟੀਕੇ ਜਿਹੜੇ ਐਸਟਰਾਜ਼ੇਨੇਕਾ ਉਹਨਾਂ ਦੇ ਨਾਲ ਵੀ ਹੈਲਪ ਕੀਤੀ ਆ। ਇੰਗਲੈਂਡ ਤੋਂ ਵੀ ਹੋਰ ਬਹੁਤ ਸਾਰੇ ਮੁਲਕ ਜਿਹੜੇ ਆ, ਈਵਨ ਛੋਟੇ ਤੋਂ ਛੋਟਾ ਮੁਲਕ ਜਿਹੜਾ ਭੂਟਾਨ ਵਰਗਾ ਆ, ਉਹਨਾਂ ਨੇ ਵੀ ਜਿਹੜੀ ਆ ਪੂਰੀ ਹੈਲਪ ਇੰਡੀਆ ਦੀ ਕੀਤੀ ਆ। ਪਰ ਅੱਜ ਬੜੀ ਬੈਡ ਨਿਊਜ਼ ਇਹ ਆ ਰਹੀ ਆ ਵੀ ਜਿਹੜੇ ਲੋਕ ਜਿਹੜੇ ਆਕਸੀਜਨ ਦੇ ਕੰਸਨਟਰੇਟਰਸ ਜਿਹੜੇ ਆ ਲੈ ਕੇ ਜਾ ਰਹੇ ਆ, ਉਹ ਕਹਿੰਦੇ ਕਸਟਮ ਵਾਲੇ ਉਹਨਾਂ ਨੂੰ ਛੱਡੇ ਨਹੀਂ ਰਹੇ ਦਿੱਲੀ ਦੇ ਵਿੱਚ ਹਜੇ ਤਾਈਂ। ਹੁਣ ਦੇਖੋ ਭਈ UK ਤੋਂ ਖਾਲਸਾ ਏਡ ਵਾਲੇ 300 ਤੋਂ ਵੱਧ ਜਿਹੜੇ ਆਕਸੀਜਨ ਦੇ ਕੰਸਨਟਰੇਟਰਸ ਉਹ ਲੈ ਕੇ ਗਏ ਇੱਕ ਪਲੇਨ ਦੇ ਵਿੱਚ, ਵਰਜਨ ਐਟਲਾਂਟਿਕ ਦੇ ਵਿੱਚ, ਜਿਹਦਾ ਪਾਇਲਟ ਵੀ ਆਪਣਾ ਸਿੱਖ ਨੌਜਵਾਨ ਸੀ। ਅਤੇ ਉਹਨਾਂ ਨੇ ਏਅਰਲਾਈਨ ਨੇ ਜਿਹੜਾ ਕਿਸੇ ਤਰ੍ਹਾਂ ਦਾ ਕਿਰਾਇਆ ਵੀ ਨਹੀਂ ਲਿਆ। ਅਤੇ ਹੁਣ ਉਹ ਕਹਿੰਦੇ ਵੀ ਦਿੱਲੀ ਏਅਰਪੋਰਟ ਦੇ ਉੱਤੇ ਕਸਟਮ ਵਾਲਿਆਂ ਨੇ ਆਪਣੇ ਜਿਹੜੇ ਕਬਜ਼ੇ 'ਚ ਲਏ ਹੋ ਆ। ਸੋ ਆਹ ਹਾਲ ਜਿਹੜਾ ਆ ਇੰਡੀਆ ਦਾ ਇਸ ਟਾਈਮ ਬਣਿਆ ਹੋਇਆ ਹੈ। ਜੀ ਬਿਲਕੁਲ। ਅੱਜ ਕਹਿੰਦੇ ਉੱਥੇ ਅਧਿਕਾਰਤ ਤੌਰ ਦੇ ਉੱਤੇ 3.5 ਲੱਖ ਤੋਂ ਵੱਧ ਜਿਹੜੇ ਆ ਨਵੇਂ ਕੇਸ ਆਏ ਆ। 20 ਮਿਲੀਅਨ ਕੇਸਿਸ ਦਾ ਓਵਰਆਲ ਦਾ ਅੰਕੜਾ ਜਿਹੜਾ ਆ ਉੱਥੇ ਜਿਹੜਾ ਉਹ ਪਾਰ ਹੋ ਗਿਆ ਹੈਗਾ ਆ। ਸੋ ਇਹ ਸਥਿਤੀ ਜਿਹੜੀ ਆ ਉੱਥੇ ਕਾਫੀ ਗੰਭੀਰ ਜਿਹੜੀ ਆ ਇਸ ਟਾਈਮ ਚੱਲ ਰਹੀ ਆ। ਸਮੱਸਿਆ ਵੀ ਆ ਹਰਜੋਤ ਸਿੰਘ ਜੀ, ਉੱਥੇ ਗਰੀਬੀ ਵੀ ਬਹੁਤ ਆ। ਹਰ ਇੱਕ ਜਾਣਾ, ਹਰ ਇੱਕ ਦੇ ਕੋਲ ਹਰ ਇੱਕ ਤਰੀਕੇ ਦੀ ਸਹੂਲਤ ਨਹੀਂ, ਲਾਚਾਰੀਆਂ ਵੀ ਬਹੁਤ ਜ਼ਿਆਦੀਆਂ ਨੇ। ਆਪਾਂ ਜੇ ਦੇਖੀਏ ਵੀ ਆਪਾਂ ਘਰ ਰਹਿ ਕੇ ਗੁਜ਼ਾਰਾ ਕਰ ਸਕਦੇ ਹਾਂ। ਬਹੁਤ ਸਾਰੇ ਲੋਕ ਅਜਿਹੇ ਆ ਜਿਨ੍ਹਾਂ ਦਾ ਇੱਦਾਂ ਗੁਜ਼ਾਰਾ ਜਿਹੜਾ ਉਹ ਨਹੀਂ ਹੈਗਾ। ਲੋਕਡਾਊਨ ਵੀ ਲਾਉਣ ਦੀਆਂ ਹੁੰਦੀਆਂ ਨੇ, ਰਿਸਟ੍ਰਿਕਸ਼ਨਸ ਵੀ ਜਿਹੜੀਆਂ ਹੈਗੀਆਂ ਆ। ਰੋਜੀ ਰੋਟੀ ਦਾ ਵੀ ਬੜਾ ਮੁਸ਼ਕਿਲ ਆ, ਅਤੇ ਉਸ ਨੂੰ ਲੈ ਕੇ ਸਰਕਾਰ ਦੇ ਦੁਆਰਾ ਕਿਸੇ ਵੀ ਤਰੀਕੇ ਦੀ ਕੋਈ ਵੀ ਮਦਦ ਜਿਹੜੀ ਉੱਥੋਂ ਦੇ ਨਾਗਰਿਕਾਂ ਦੇ ਲਈ ਜਿਹੜੀ ਉਹ ਨਹੀਂ ਕੀਤੀ ਜਾ ਰਹੀ। ਹੁਣ ਜੇ ਅਮਰੀਕਾ ਵਰਗੇ ਮੁਲਕ ਦੇ ਵਿੱਚ, ਕੈਨੇਡਾ ਵਰਗੇ ਮੁਲਕ ਜਾਂ ਹੋਰ ਜਿਹੜੇ ਮੁਲਕਾਂ ਦੇ ਵਿੱਚ ਜੇ ਲੋਕਾਂ ਨੂੰ ਘਰੇ ਵੀ ਬਿਠਾਇਆ, ਉਹਨਾਂ ਨੇ ਘਰੇ ਬੈਠੇ ਉਹਨਾਂ ਨੂੰ ਪੈਸੇ ਵੀ ਦਿੱਤੇ, ਡਾਲਰ ਵੀ ਦਿੱਤੇ, ਰਾਸ਼ਨ ਪਾਣੀ ਦਾ ਵੀ ਪ੍ਰਬੰਧ ਕੀਤਾ। ਅਤੇ ਹੁਣ ਜਦੋਂ ਵੈਕਸੀਨੇਸ਼ਨ ਜਿਹੜੀਆਂ ਉਹ ਲਾ ਰਹੇ ਸੀ, ਅਤੇ ਉਹ ਮੁਫਤ ਦੇ ਵਿੱਚ ਜਿਹੜੀਆਂ ਲਾਈਆਂ ਜਾ ਰਹੀਆਂ ਸੀ, ਅਤੇ ਉੱਥੇ ਤਾਂ ਲੋਕਾਂ ਨੂੰ ਆਪੋ ਆਪਣੇ ਦੇ ਉੱਤੇ ਜਿਹੜਾ ਉਹਨਾਂ ਨੇ ਛੱਡਿਆ ਹੋਇਆ ਆ। ਕਾਰੋਬਾਰ ਬੰਦ ਕਰ ਦਿੱਤੇ,
ਠੇਕੇ ਖੋਲ੍ਹ ਦਿੱਤੇ ਬਾਹਰ, ਜਿਹੜਾ ਆ ਰੇਹੜੀ ਲਾਉਣ ਵਾਲਾ ਹੈ ਉਹਨੂੰ ਜਿਹੜੀ ਉਹ ਰੇਹੜੀ ਨਹੀਂ ਲਾਉਣ ਦੇਣੀ। ਸੋ ਮਤਲਬ ਜਿਹੜਾ ਲਤਾੜਿਆ ਹੋਇਆ ਉਹਨੂੰ ਹੋਰ ਮਰੇ ਨੂੰ ਜਿਹੜਾ ਉਹ ਮਾਰਨ ਵਾਲਾ ਜਿਹੜਾ ਕੰਮ ਆ ਉੱਥੇ ਕੀਤਾ ਜਾ ਰਿਹਾ। ਸੋ ਪਤਾ ਨਹੀਂ ਕਿਹੜੀ ਖਾਧੀ ਪੀਤੀ ਦੇ ਵਿੱਚ ਉਹ ਇੱਦਾਂ ਦੀਆਂ ਜਿਹੜੀਆਂ ਰਿਸਟ੍ਰਿਕਸ਼ਨਸ ਆ ਉਹ ਵੀ ਤਿਆਰ ਜਿਹੜੀਆਂ ਉਹ ਕਰਦੇ ਹੈਗੇ ਆ। ਸੋ ਹਾਲਾਤ ਜਿਹੜੇ ਆ ਉੱਥੇ ਬਹੁਤ ਮਾਰੇ ਆ। ਕੋਵਿਡ ਦੇ ਨਾਲ ਤਾਂ ਜਿਹੜੇ ਲੋਕਾਂ ਦੀ ਮੌਤ ਹੋ ਹੀ ਰਹੀ ਆ, ਉਸ ਦੇ ਨਾਲ ਜਿਹੜੇ ਇਸ ਸਿਸਟਮ ਦੀ ਨਲਾਇਕੀ ਆ ਉਸ ਦੇ ਕਰਕੇ ਹੋਰ ਵੀ ਜ਼ਿਆਦਾ ਜਿਹੜੀਆਂ ਮੁਸ਼ਕਿਲਾਂ ਆ, ਜਿਹੜੀਆਂ ਮੌਤਾਂ ਆ ਉਹ ਉਸ ਦੇ ਕਰਕੇ ਹਰਜੋਤ ਸਿੰਘ ਜੀ ਉਹ ਵੱਧ ਰਹੀਆਂ ਨੇ। ਅੱਜ ਤੋਂ ਹੀ ਜਿਹੜਾ ਆ ਇੰਡੀਆ ਤੋਂ ਜਿਹੜੇ ਨਾਨ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ ਹੈ ਨਹੀਂ, ਉਹ USA ਦੇ ਵਿੱਚ ਨਹੀਂ ਆ ਸਕਣਗੇ। ਟਰੈਵਲ ਬੈਨ ਜਿਹੜਾ ਟਰੈਵਲ ਬੈਨ ਸ਼ੁਰੂ ਹੈਗਾ ਆ। ਅਤੇ ਦੂਸਰੇ ਪਾਸੇ ਏਅਰ ਇੰਡੀਆ ਜਿਹੜੀ ਏਅਰਲਾਈਨ ਆ, ਸ਼ਾਇਦ ਇੱਕੋ ਇੱਕ ਏਅਰਲਾਈਨ ਆ ਜਿਹੜੀ ਹੁਣ ਆ ਰਹੀ ਆ, ਉਹਨਾਂ ਨੇ ਪੂਰੀ ਜਿਹੜੀ ਲੁੱਟ ਮਚਾਈ ਹੋਈ ਆ। ਕਹਿੰਦੇ ਵੀ 6-6 ਲੱਖ ਰੁਪਈਏ ਤਾਈਂ ਵਨ ਵੇ ਟਿਕਟ ਜਿਹੜੀ ਮਿਲ ਰਹੀ ਹੈਗੀ ਆ ਦਿੱਲੀ ਤੋਂ ਲੈ ਕੇ ਸੈਨ ਫਰਾਂਸਿਸਕੋ ਦੀ। 6 ਲੱਖ ਰੁਪਈਏ ਦੀ, ਦੇਖੋ ਕਿੰਨੀ ਲੁੱਟ ਉੱਥੇ ਮਚਾਈ ਆ। ਸੋ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਸੁਣ ਰਹੇ ਆ ਵੀ ਭਾਈ ਹੁਣ ਜਿਹੜੇ ਤੁਹਾਡੇ ਉੱਥੇ ਰਿਸ਼ਤੇਦਾਰ ਜਾਂ ਜੋ ਵੀ ਤੁਹਾਡੇ ਆਪਣੇ ਦੋਸਤ ਮਿੱਤਰ ਫਸ ਗਏ ਆ, ਹੁਣ ਉਹਨਾਂ ਨੂੰ ਕਹੋ ਘਰਾਂ ਦੇ ਅੰਦਰ ਹੀ ਵੜ ਕੇ ਬੈਠੇ ਰਹੋ, ਕਿਉਂਕਿ ਸਿਚੁਏਸ਼ਨ ਉੱਥੇ ਬਹੁਤ ਬੈਡ ਆ। ਆਪਾਂ ਪੰਜਾਬ 'ਚ ਵੀ ਦੇਖ ਰਹੇ ਹਾਂ ਵੀ ਪੰਜਾਬ ਦੀ ਸਿਚੁਏਸ਼ਨ ਵੀ ਜਿਹੜੀ ਆ ਉਹ ਇਮੀਡੀਏਟਲੀ ਜਿਹੜੀ ਬਹੁਤ ਜਲਦੀ ਚੇਂਜ ਹੋਣ ਜਾ ਰਹੀ ਆ ਜੀ। ਅਤੇ ਇਸ ਦੇ ਵਿੱਚ ਜ਼ਰੂਰ ਆਪਾਂ ਇਹ ਨਹੀਂ ਆ ਵੀ ਤੁਹਾਨੂੰ ਕੋਈ ਡਰਾਉਣ ਦਾ ਨਹੀਂ ਮਕਸਦ। ਹੁਣ ਦੇਖੋ ਰੱਬ ਨਾ ਕਰੇ ਕਿਸੇ ਦੇ ਕੋਈ ਪ੍ਰੋਬਲਮ ਆ ਜਾਂਦੀ, ਕੋਈ ਵਿਪਤਾ 'ਚ ਆ ਜਾਂਦਾ ਆ, ਉੱਥੇ ਹਸਪਤਾਲਾਂ ਦੇ ਕੀ ਹਾਲਾਤ ਆ ਹੁਣ ਸਾਰਿਆਂ ਦੇ ਜੱਗ ਜ਼ਾਹਰ ਨੇ। ਉਸ ਦੇ ਵਿੱਚ ਕੋਈ ਲੁਕਾ ਨਹੀਂ ਹੈਗਾ। ਇੱਥੋਂ ਤੁਸੀਂ ਇੰਡੀਆ ਨੂੰ ਜਾ ਨਹੀਂ ਸਕਦੇ, ਉੱਥੇ ਵਾਲੇ ਇੱਥੇ ਜਿਨ੍ਹਾਂ ਕੋਲ ਚਾਹੇ ਵੀਜ਼ਾ ਵੀ ਹੈਗਾ ਆ ਉਹ ਆ ਨਹੀਂ ਸਕਦੇ ਜੇ US ਦੇ ਸਿਟੀਜ਼ਨ ਨਹੀਂ ਹੈਗੇ। ਰੱਬ ਨਾ ਕਰੇ ਕਿਸੇ ਨੂੰ ਕੋਈ ਐਮਰਜੈਂਸੀ ਪੈ ਜਾਵੇ, ਮੁਸ਼ਕਿਲ ਆ ਜਾਵੇ, ਤਾਂ ਫਿਰ ਨਾ ਤੁਸੀਂ ਜਾਣ ਜੋਗੇ ਨਾ ਉੱਧਰੋਂ ਆਉਣ ਜੋਗੇ, ਤਾਂ ਕੀ ਜਿਹੜਾ ਆ ਉਹ ਬਣੂਗਾ। ਸੋ ਇਹ ਜਿਹੜਾ ਆ ਧਿਆਨ ਜਿਹੜਾ ਆ ਉਹ ਰੱਖਣ ਦੀ ਜ਼ਰੂਰਤ ਆ। ਸੋ ਉਹਨਾਂ ਨੂੰ ਕਹੋ ਵੀ ਹਾਲ ਦੀ ਘੜੀ ਭਾਈ ਜਿਹੜਾ ਉਹ ਰੱਖੇ। ਇਹੀ ਨਹੀਂ, ਜਿਹੜਾ ਬੀਤੇ ਦਿਨੀ ਜਿਹੜਾ ਪ੍ਰੋਕਲੇਮੇਸ਼ਨ ਪ੍ਰੈਜ਼ੀਡੈਂਟ ਬਾਈਡਨ ਨੇ ਸਾਈਨ ਕੀਤਾ ਆ, ਇਸ ਦੇ ਵਿੱਚ ਜਿਹੜਾ ਇਹ ਪਬਲਿਕ ਹੈਲਥ ਟਰੈਵਲ ਬੈਨ ਆ, ਇਹਨਾਂ ਦੇ ਵਿੱਚ ਇੰਡੀਆ ਦੇ ਨਾਲ ਬ੍ਰਾਜ਼ੀਲ, ਚਾਈਨਾ, ਈਰਾਨ, ਆਇਰਲੈਂਡ, ਜਿਹੜੇ ਯੂਰਪੀਅਨ ਸ਼ੈਂਜ਼ਨ ਇਲਾਕਾ ਜਿਹੜਾ ਹੈਗਾ ਆ ਉਸ ਦੇ ਵਿੱਚ, ਸਾਊਥ ਅਫਰੀਕਾ ਅਤੇ ਯੂਨਾਈਟਿਡ ਕਿੰਗਡਮ, ਇਹ ਇਲਾਕਿਆਂ ਦੇ ਉੱਤੇ ਵੀ ਜਿਹੜੇ ਬੈਨ ਆ ਉਹਨਾਂ ਨੇ ਸਮ ਟਾਈਪ ਆਫ ਜਿਹੜਾ ਟਰੈਵਲ ਬੈਨ ਆ ਉਹ ਆਲਰੇਡੀ ਜਿਹੜੇ ਚੱਲ ਰਹੇ ਸੀ ਉਸ ਦੇ ਵਿੱਚ ਹੁਣ ਇੰਡੀਆ ਨੂੰ ਵੀ ਜਿਹੜਾ ਉਹ ਲਾ ਦਿੱਤਾ ਆ। ਜਿਹੜੇ ਕਹਿੰਦੇ ਵੀ ਪਿਛਲੇ 14 ਦਿਨਾਂ ਦੇ ਵਿੱਚ ਜਿਹੜੇ ਹੋਰ ਕੋਈ ਮੁਲਕ ਤੋਂ ਵੀ ਆ ਰਹੇ ਆ, ਜੇ ਪਿਛਲੇ 14 ਦਿਨਾਂ ਦੇ ਵਿੱਚ ਜੇ ਉਹ ਇੰਡੀਆ ਦੇ ਵਿੱਚ ਗਿਆ ਆ ਉਸ ਨੂੰ ਵੀ ਜਿਹੜਾ ਆ ਉਹ ਇੱਥੇ ਨਹੀਂ ਆਉਣ ਦਿੱਤਾ ਜਿਹੜਾ ਉਹ ਜਾਊਗਾ। ਸੋ ਇਹ ਜਿਹੜਾ ਆ ਹੁਣ ਦੇਖਿਆ ਜਿਹੜਾ ਇਹ ਬੈਨ ਆ ਉਹ ਲਾਇਆ ਗਿਆ ਆ। ਸੋ ਇਹ ਹੁਣ ਧਿਆਨ ਜਿਹੜਾ ਆ ਸਾਰਿਆਂ ਨੂੰ ਜਿਹੜਾ ਉਹ ਰੱਖਣ ਦੀ ਜ਼ਰੂਰਤ ਆ। US ਜਿਹੜੇ ਸਿਟੀਜ਼ਨ, ਨੈਸ਼ਨਲਜ਼ ਅਤੇ US ਪਰਮਾਨੈਂਟ ਰੈਜ਼ੀਡੈਂਟਸ, ਲਾਫੁਲ ਪਰਮਾਨੈਂਟ ਰੈਜ਼ੀਡੈਂਟ ਜਿਹੜੇ ਆ ਉਹਨਾਂ ਨੂੰ ਜਿਹੜਾ ਆ ਆਉਣ ਦੀ ਇਜਾਜ਼ਤ ਜਿਹੜੀ ਆ ਉਹ ਇੱਥੇ ਰਹੇਗੀ ਜੀ। ਸੋ ਬਿਲਕੁਲ ਇਹ ਸਾਰਾ ਕੁਛ ਉਦੋਂ ਹੋਇਆ ਜਦੋਂ ਉੱਥੋਂ ਫਰਾਡ ਹੋਣੋਂ ਨਹੀਂ ਹਟਿਆ। ਆਪਣੇ ਲੋਕ ਵੀ ਨਹੀਂ ਟਲਦੇ, ਸਰਕਾਰ ਤਾਂ ਸਾਨੂੰ ਪਤਾ ਹੀ ਆ ਵੀ ਨਿਕੰਮੀ ਹੈ ਇੰਡੀਆ ਦੀ। ਹਾਂਗਕਾਂਗ ਦੇ ਵਿੱਚ ਇੱਕ ਫਲਾਈਟ ਆਈ ਦਿੱਲੀ ਤੋਂ, ਅਤੇ ਉਹ ਸਾਰੇ ਜਦੋਂ ਉਹ ਚੜ੍ਹਦੇ ਆ ਕਹਿੰਦੇ ਵੀ 72 ਘੰਟੇ ਤੋਂ ਪਹਿਲਾਂ ਤੁਹਾਨੂੰ ਜਿਹੜਾ ਟੈਸਟ ਕਰਨਾ ਪੈਂਦਾ ਹੈਗਾ ਆ। ਅਤੇ ਜਦੋਂ ਫਲਾਈਟ ਉਤਰੀ ਅਤੇ ਉਸ ਫਲਾਈਟ ਦੇ ਵਿੱਚ 50% ਜਿਹੜੇ ਲੋਕ ਸੀ ਉਹ ਕਰੋਨਾ ਪੋਜ਼ੀਟਿਵ ਸੀ। ਸੋ ਉੱਥੋਂ ਹੀ ਜਿਹੜੀ ਫਲਾਈਟ ਆ ਉਹ ਉਹਨਾਂ ਨੇ ਵਾਪਸ ਕਰ ਦਿੱਤੀ ਹੈਗੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਆਪਣੇ ਗੁਆਂਢੀ ਮੁਲਕ ਦੇ ਵਿੱਚ ਵੀ ਇੱਕ ਬਹੁਤ ਮਾੜੀ ਜਿਹੜੀ ਖਬਰ ਆ ਰਹੀ ਆ। ਮੈਕਸੀਕੋ ਸਿਟੀ ਦੇ ਵਿੱਚ ਜਿਹੜੇ ਸਬਵੇ ਦੀ ਇੱਕ ਟ੍ਰੇਨ ਕਹਿੰਦੇ ਆ ਕੋਲੈਪਸ ਕਰ ਗਈ, ਜਿਹੜੀ ਉਹ ਧੱਸ ਗਈ, ਡਿੱਗ ਗਈ। ਐਕਸੀਡੈਂਟ ਜਿਹੜਾ ਉਹ ਹੋ ਗਿਆ। ਕਹਿੰਦੇ ਵੀ ਇੱਕ ਬੜੀ ਹੀ ਬਿਜ਼ੀ ਰੋਡ ਦੇ ਉੱਤੇ ਜਿਹੜੀ ਉੱਤੇ ਜਾ ਰਹੀ ਸੀ, ਓਵਰਪਾਸ ਦੇ ਉੱਤੇ, ਉੱਥੋਂ ਜਿਹੜੀ ਉਹ ਥੱਲੇ ਜਿਹੜੀ ਉਹ ਡਿੱਗੀ ਆ, ਜਿਸ ਦੇ ਕਰਕੇ ਹੁਣ ਤੱਕ 27 ਜਾਣਿਆਂ ਦੀ ਮੌਤ ਹੋਈ ਆ, ਜਿਨ੍ਹਾਂ ਵਿੱਚ ਬੱਚੇ ਵੀ ਕਹਿੰਦੇ ਉਹ ਸ਼ਾਮਲ ਸੀ, ਅਤੇ 60 ਤੋਂ ਵੱਧ ਲੋਕ ਜਿਹੜੇ ਆ ਇਸ ਦੇ ਵਿੱਚ ਜ਼ਖਮੀ ਹੋਏ ਨੇ, ਜਿਨ੍ਹਾਂ ਦੇ ਵਿੱਚ ਗੰਭੀਰ ਰੂਪ ਦੇ ਵਿੱਚ ਵੀ ਲੋਕ ਕਾਫੀ ਜ਼ਖਮੀ ਨੇ। ਸੋ ਜਿਹੜੇ ਮੇਅਰ ਆ ਉੱਥੇ ਮੈਕਸੀਕੋ ਸਿਟੀ ਦੀ, ਕਲੌਡੀਆ ਸ਼ੈਨਬੌਮ, ਉਹ ਵੀ ਕਹਿੰਦੇ ਆ ਉਹ ਮੌਕੇ ਦੇ ਉੱਤੇ ਉਹ ਤੋਂ ਬਾਅਦ ਦੇ ਵਿੱਚ ਪਹੁੰਚੀ ਆ। ਉੱਥੇ ਦੀ ਇੱਕ ਜਿਹੜੀ ਬੀਮ ਆ ਓਵਰਪਾਸ ਦੀ ਉਹ ਕਲੈਪਸ ਕਰ ਗਈ, ਜਿਸ ਤੋਂ ਬਾਅਦ ਦੇ ਵਿੱਚ ਜਦੋਂ ਟ੍ਰੇਨ ਉਸ ਬੀਮ ਦੇ ਉੱਤੋਂ ਲੰਘ ਰਹੀ ਸੀ ਨਾਲ ਹੀ ਜਿਹੜੀ ਉਹ ਥੱਲੇ ਜਿਹੜੀ ਉਹ ਡਿੱਗ ਗਈ ਆ। ਸੋ ਇਹ ਬਹੁਤ ਹੀ ਮੰਦਭਾਗੀ ਜਿਹੜੀ ਆ ਉਹ ਖਬਰ ਜਿਹੜੀ ਆ ਉਹ ਆਈ ਆ। ਅਤੇ ਹੁਣ ਤਾਜ਼ਾ ਜਿਹੜੇ ਆંકੜਿਆਂ ਦੇ ਮੁਤਾਬਕ 79 ਬੰਦੇ ਜਿਹੜੇ ਆ ਉਹ ਇਸ ਟਾਈਮ ਜ਼ੇਰੇ ਇਲਾਜ ਦੱਸੇ ਜਿਹੜੇ ਉਹ ਜਾ ਰਹੇ ਨੇ। ਉਹਨਾਂ ਨੇ ਲਿਸਟ ਵੀ ਜਿਹੜੀ ਆ ਲੋਕਾਂ ਦੀ ਉਹ ਉਸ ਦੇ ਵਿੱਚ ਲਿਖ ਦਿੱਤੀ ਹੈਗੀ ਆ। ਸੋ ਇਹ ਮੰਦਭਾਗੀ ਘਟਨਾ ਜਿਹੜੀ ਵਾਪਰੀ ਆ ਉੱਥੇ ਦੀ ਸਬਵੇ ਜਿਹੜੀ ਡਿੱਗਣ ਦੇ ਕਰਕੇ
27 ਜਾਣੇ ਜਿਹੜੇ ਉੱਥੇ ਮੈਕਸੀਕੋ ਸਿਟੀ 'ਚ ਮਾਰੇ ਗਏ। ਜੀ। ਅਗਲੀ ਖਬਰ ਜਿਹੜੀ ਆ ਫਲੋਰੀਡਾ ਤੋਂ ਆ ਰਹੀ ਆ। ਫਲੋਰੀਡਾ ਦੇ ਗਵਰਨਰ ਡੀ ਸੈਂਟਿਸ ਜਿਹੜੇ ਆ ਉਹਨਾਂ ਨੇ ਅੱਜ ਅਨਾਊਂਸ ਕੀਤਾ ਵੀ ਉਹ ਜਿੰਨੀਆਂ ਵੀ ਰਿਸਟ੍ਰਿਕਸ਼ਨਸ ਕਰੋਨਾ ਵਾਇਰਸ ਦੇ ਨਾਲ ਸੰਬੰਧ ਦੇ ਵਿੱਚ ਲੱਗੀਆਂ ਹੋਈਆਂ ਸੀਆਂ ਉਹ ਸਾਰੀਆਂ ਹੀ ਜੁਲਾਈ 1 ਤੋਂ ਮੂਵ ਕਰਨ ਜਾ ਰਹੇ ਆ। ਕਿਸੇ ਤਰ੍ਹਾਂ ਦੀ ਕੋਈ ਵੀ ਜਿਹੜੀ ਫਲੋਰੀਡਾ ਸਟੇਟ ਦੇ ਵਿੱਚ ਰਿਸਟ੍ਰਿਕਸ਼ਨ ਨਹੀਂ ਰਹੂਗੀ, ਚਾਹੇ ਉਹ ਸਕੂਲ ਆ, ਰੈਸਟੋਰੈਂਟ ਆ, ਬਿਜ਼ਨਸ ਆ ਜਾਂ ਕੋਈ ਵੀ ਹੈਗਾ ਆ। ਸੋ ਉਹਦੇ ਸੰਬੰਧ ਦੇ ਵਿੱਚ ਕਈ ਲੋਕਲ ਜਿਹੜੇ ਡੈਮੋਕ੍ਰੇਟਸ ਲੀਡਰ ਹੈਗੇ ਆ ਉਹ ਅਪਸੈਟ ਵੀ ਆ, ਕਹਿੰਦੇ ਵੀ ਅਸੀਂ ਲੋਕਲ ਕਮਿਊਨਿਟੀ ਦੇ ਨਾਲ ਡੀਲ ਕਰਦੇ ਹਾਂ, ਸਾਨੂੰ ਲੋਕਲ ਇਸ਼ੂਜ਼ ਦਾ ਪਤਾ ਹੈਗਾ। ਪਰ ਜੇ ਓਵਰਆਲ ਦੇਖਿਆ ਜਾਵੇ ਸਾਡੀ ਜਿਹੜੀ ਗੋਲਡਨ ਸਟੇਟ ਕੈਲੀਫੋਰਨੀਆ ਆ ਇੱਥੇ ਵੀ ਇਹਨਾਂ ਨੇ ਇਹ ਕਿਹਾ ਵੀ ਜੂਨ 16 ਤੋਂ ਜਿਹੜਾ ਸਾਰਾ ਕੁਝ ਨਾਰਮਲ ਹੋ ਜਾਊਗਾ। ਸੋ ਹੌਲੀ ਹੌਲੀ ਜਿਹੜਾ ਆ ਅਮਰੀਕਾ ਨਾਰਮਲੈਸੀ ਵੱਲ ਨੂੰ ਵੱਧਦਾ ਜਾ ਰਿਹਾ ਹੈਗਾ। ਜੀ, ਨਾਲ ਹੀ ਜਿਹੜੇ ਆ ਉਹ ਇਸ ਦੇ ਆਰਗੂਮੈਂਟ ਕਰਦੇ ਸੀ ਵੀ ਕਹਿੰਦੇ ਵੀ ਇੱਕ ਪਾਸੇ ਤੁਸੀਂ ਤਾਂ ਫੈਡਰਲ ਸਰਕਾਰ ਦੀ ਜਿਹੜੀ ਸਟੇਟ ਦੇ ਵਿੱਚ ਦਖਲਅੰਦਾਜ਼ੀ ਦੇ ਖਿਲਾਫ ਆ, ਅਤੇ ਪਰ ਹੁਣ ਜਿਹੜੀ ਸੂਬੇ ਆ ਜਿਹੜਾ ਸਟੇਟ ਦੀ ਸਰਕਾਰ ਆ ਉਹ ਲੋਕਲ ਬਾਡੀਜ਼ ਦੇ ਜਿਹੜੇ ਆ ਕੰਮਕਾਜ ਦੇ ਵਿੱਚ ਜਿਹੜੀ ਉਹ ਪੈਰ ਜਿਹੜਾ ਅੜਿੱਕਾ ਆ ਉਹ ਡਾ ਰਹੀ ਆ। ਕਹਿੰਦੇ ਵੀ ਇਹ ਕਿਤੇ ਨਾ ਕਿਤੇ ਹਿਪੋਕ੍ਰੇਸੀ ਜਿਹੜੀ ਆ ਉਹ ਇਹਨਾਂ ਦੀ ਨਜ਼ਰ ਆ ਰਹੀ ਆ। ਹੁਣ ਦੇਖਦੇ ਹਾਂ ਕੀ ਹੁੰਦਾ ਆ। ਜਿਹੜੇ ਗਵਰਨਰ ਆ ਉਹਨਾਂ ਨੇ ਆਪਣੇ ਕੋਲ ਜਿਹੜੇ ਅਖਤਿਆਰ ਰੱਖੇ ਨੇ ਵੀ ਜੇ ਕੋਈ ਲੋਕਲ ਬਾਡੀ ਰਿਸਟ੍ਰਿਕਸ਼ਨ ਲਾਉਂਦੀ ਵੀ ਆ ਉਹ ਐਟ ਦਾ ਮੋਸਟ ਇੱਕ ਟਾਈਮ ਦੇ ਉੱਤੇ 1 ਹਫ਼ਤੇ ਦੇ ਲਈ ਲਾ ਸਕਦੀ ਹੈ ਅਤੇ ਕੁੱਲ 6 ਹਫ਼ਤਿਆਂ ਦੇ ਲਈ ਟੋਟਲ। ਅਤੇ ਜਦੋਂ ਮਰਜ਼ੀ ਚਾਹੇ ਤਾਂ ਜਿਹੜੇ ਗਵਰਨਰ ਨੇ ਉਹ ਉਹਨਾਂ ਰਿਸਟ੍ਰਿਕਸ਼ਨਸ ਨੂੰ ਉੱਥੇ ਵੀ ਜਿਹੜਾ ਉਹ ਹਟਾ ਸਕਦੇ ਆ। ਪਰ ਜੇ ਹੀ ਫੈਡਰਲ ਸਰਕਾਰ ਸਟੇਟ ਦੇ ਉੱਤੇ ਕਰੇ ਤਾਂ ਫਿਰ ਆਪਾਂ ਨੂੰ ਪਤਾ ਹੈ ਵੀ ਰੌਲਾ ਪੈ ਜਾਂਦਾ ਹੈ। ਅਤੇ ਮੈਨੂੰ ਲੱਗਦਾ ਵੀ ਇਹ ਜਿਹੜਾ ਇਹਨਾਂ ਦਾ ਨਵਾਂ ਹੈਗਾ ਆ, ਜਿੱਦਾਂ ਇਹ ਵੱਖ-ਵੱਖ ਮੁੱਦਿਆਂ ਦੇ ਉੱਤੇ ਅਦਾਲਤ ਦੇ ਵਿੱਚ ਜਾਂਦੇ ਆ, ਸ਼ਾਇਦ ਕਈ ਲੋਕਲ ਬਾਡੀਜ਼ ਜਿਹੜੀਆਂ ਆ ਉਹ ਵੀ ਅਦਾਲਤ ਦੇ ਵਿੱਚ ਜਿਹੜੀਆਂ ਉਹ ਜਾ ਸਕਦੀਆਂ ਨੇ। USA ਦੇ ਵਿੱਚ ਜਿਹੜੀ ਕਰੋਨਾ ਵਾਇਰਸ ਆ ਉਹ ਜਿਹੜੀ ਯੰਗ ਜਨਰੇਸ਼ਨ ਆ ਹੁਣ ਉਹਨਾਂ ਨੂੰ ਜਿਹੜੀ ਆ ਜ਼ਿਆਦਾ ਹਿੱਟ ਕਰ ਰਹੀ ਆ। ਕਹਿੰਦੇ ਵੀ ਓਵਰ 65 ਦੇ ਜਿਹੜੇ ਏਜ ਦੇ ਲੋਕ ਹੈਗੇ ਆ ਉਹ ਤਾਂ ਮੈਜੋਰਟੀ 'ਚ ਉਹਨਾਂ ਨੇ ਘੱਟੋ ਘੱਟ ਇੱਕ ਵੈਕਸੀਨ ਤਾਂ ਲਵਾ ਰਿਹਾ ਹੈਗਾ ਆ। ਨਿਊਯਾਰਕ ਦੇ ਗਵਰਨਰ ਐਂਡਰਿਊ ਕੋਮੋ ਜਿਹੜੇ ਆ ਉਹਨਾਂ ਨੇ ਤਾਂ ਇਹ ਕਿਹਾ ਆ ਵੀ ਜਿਹੜੇ ਹੁਣ ਯੰਗ ਜਨਰੇਸ਼ਨ ਆ ਇਹ ਆਪਣੇ ਬਜ਼ੁਰਗਾਂ ਨੂੰ ਮਾਰੂਗੇ, ਕਿਉਂਕਿ ਇਹਨਾਂ ਨੇ ਹਜੇ ਵੈਕਸੀਨ ਨਹੀਂ ਲਵਾਇਆ, ਪਾਰਟੀਆਂ ਕਰ ਰਹੇ ਆ, ਕਿਸੇ ਤਰ੍ਹਾਂ ਦਾ ਧਿਆਨ ਨਹੀਂ ਰੱਖ ਰਹੇ। ਆਪਾਂ ਕੱਲ੍ਹ ਵੀ ਖਬਰਾਂ 'ਚ ਸਾਂਝਾ ਕੀਤਾ ਸੀ ਵੀ ਕਿਸ ਤਰ੍ਹਾਂ 22% ਦੇ ਕਰੀਬ ਜਿਹੜੇ ਹੁਣ ਨਵੇਂ ਕਰੋਨਾ ਵਾਇਰਸ ਦੇ ਪੋਜ਼ੀਟਿਵਿਟੀ ਦੇ ਜਿਹੜੇ ਕੇਸ ਆਉਂਦੇ USA 'ਚ ਉਹ ਯੰਗ ਜਨਰੇਸ਼ਨ ਦੇ ਆ, ਖਾਸ ਕਰਕੇ 18 ਸਾਲ ਤੋਂ ਲੈ ਕੇ 24 ਸਾਲ ਤੱਕ ਦੇ ਜਿਹੜੇ ਬੱਚੇ ਆ ਸਕੂਲਾਂ, ਕਾਲਜ, ਯੂਨੀਵਰਸਿਟੀਆਂ 'ਚ ਜਾਂਦੇ ਹੈਗੇ ਆ। ਇਸੇ ਤਰ੍ਹਾਂ ਈਵਨ ਜਿਹੜੇ ਸਕੂਲਾਂ 'ਚ ਜਾਣ ਵਾਲੇ ਬੱਚੇ ਆ ਉਹਨਾਂ ਦੇ ਵਿੱਚ ਵੀ ਜਿਹੜੀ ਕਰੋਨਾ ਵਾਇਰਸ ਪੋਜ਼ੀਟਿਵ ਹੁਣ ਪਾਈ ਜਾ ਰਹੀ ਹੈ। ਜੀ, ਅੱਜ ਵਾਈਟ ਹਾਊਸ ਨੇ ਜਿਹੜਾ ਇਹ ਘੋਸ਼ਣਾ ਕੀਤੀ ਹੈ ਵੀ ਕਰੋਨਾ ਵਾਇਰਸ ਦੀਆਂ ਵੈਕਸੀਨਸ ਦੀ ਸਪਲਾਈ ਜੇ ਕੋਈ ਸੂਬਾ ਆਰਡਰ ਨਹੀਂ ਕਰਦਾ ਤਾਂ ਉਹ ਦੂਜੇ ਸੂਬਿਆਂ ਨੂੰ ਜਿਹੜੀਆਂ ਉਹ ਵੰਡ ਦਿੱਤੀਆਂ ਜਾਣਗੀਆਂ। ਇਹ ਡੋਮੈਸਟਿਕ ਵੈਕਸੀਨ ਡਿਸਟਰੀਬਿਊਸ਼ਨ ਦੇ ਵਿੱਚ ਕਹਿੰਦੇ ਵੀ ਇੱਕ ਵੱਡੀ ਤਬਦੀਲੀ ਜਿਹੜੀ ਉਹ ਲਿਆਂਦੀ ਗਈ ਆ। ਅੱਗੇ ਹਰ ਸੂਬੇ ਦੇ ਆਧਾਰ ਦੇ ਉੱਤੇ ਜਿਹੜੀ ਉਹ ਵੰਡ ਕੀਤੀ ਜਾਂਦੀ ਸੀ ਵੀ ਹਾਂ ਵੀ ਕੈਲੀਫੋਰਨੀਆ ਵਾਲਿਓ ਤੁਹਾਨੂੰ ਇੰਨੇ, ਟੈਕਸਸ ਵਾਲਿਓ ਤੁਹਾਡੇ ਲਈ ਇੰਨੇ ਜਿਹੜੇ ਉਹ ਅਸੀਂ ਰੱਖੀਆਂ ਆ, ਤੁਹਾਨੂੰ ਇਹ ਵੈਕਸੀਨ ਜਿਹੜੀਆਂ ਉਹ ਦਿੱਤੀਆਂ ਜਾਣਗੀਆਂ। ਹੋਰ ਕਹਿੰਦੇ ਆ ਵੀ ਜੇ ਉਹ ਸੂਬੇ ਨਹੀਂ ਉਸ ਵੈਕਸੀਨ ਨੂੰ ਯੂਜ਼ ਕਰਦੇ ਜਾਂ ਉਹ ਨਹੀਂ ਆਪਣੇ ਆਰਡਰ ਕਰਦੇ ਤਾਂ ਫਿਰ ਉਹ ਹੋਰ ਜਿੱਥੇ ਮੰਗ ਹੈਗੀ ਆ ਉਹਨਾਂ ਦੇ ਵਿੱਚ ਵੈਕਸੀਨ ਜਿਹੜੀ ਉਹ ਵੰਡ ਦਿੱਤੀ ਜਿਹੜੀ ਉਹ ਜਾਵੇਗੀ। ਸੋ US ਦੀ ਜਿਹੜੀ ਅਡਲਟ ਪਾਪੂਲੇਸ਼ਨ ਆ ਉਹ ਇਸ ਟਾਈਮ ਤਕਰੀਬਨ 58% ਜਿਹੜੀ ਆ ਉਹ ਵੈਕਸੀਨ ਜਿਹੜੀ ਉਹ ਲਵਾਈ ਆ, ਜਿਨ੍ਹਾਂ ਨੇ ਘੱਟੋ ਘੱਟ ਇੱਕ ਡੋਜ਼ ਜਿਹੜੀ ਉਹ ਲਵਾ ਲਈ ਆ। ਕੱਲ੍ਹ ਜਿਹੜੇ ਵੱਖ-ਵੱਖ ਥਾਵਾਂ ਦੇ ਉੱਤੇ ਇਹ ਚਰਚਾ ਚੱਲ ਰਹੀ ਸੀ ਵੀ ਜਿੱਦਾਂ ਦੇ ਹਾਲਾਤ ਵੈਕਸੀਨ ਲਗਵਾਉਣ ਨੂੰ ਲੈ ਕੇ ਅਮਰੀਕਾ ਦੇ ਵਿੱਚ ਵੀ US ਦੇ ਵਿੱਚ ਵੀ ਜਿਹੜੇ ਚੱਲ ਰਹੇ ਆ, ਸ਼ਾਇਦ ਆਪਾਂ ਹਰਡ ਇਮਿਊਨਿਟੀ ਤੱਕ ਜਿਹੜੇ ਉਹ ਨਾ ਪਹੁੰਚੀਏ। ਉੱਧਰ QAnon ਵਰਗੀਆਂ ਜਿਹੜੀਆਂ ਸਾਈਟਸ 'ਤੇ ਜਿਹੜੇ ਰਾਈਟ ਵਿੰਗ ਖਾਸ ਕਰਕੇ ਕੰਜ਼ਰਵੇਟਿਵ ਲੀਨਿੰਗ ਜਿਹੜੀਆਂ ਵੈਬਸਾਈਟਸ ਆ ਉਹਨਾਂ ਉੱਤੇ ਵੈਕਸੀਨ ਦੇ ਜਿਹੜੇ ਇਹ ਕਾਰਡਸ ਇਸ਼ੂ ਕੀਤੇ ਜਾਂਦੇ ਆ, ਉਹਨਾਂ ਦਾ ਨਕਲੀ ਕਾਰਡ ਕਿੱਦਾਂ ਬਣਾਉਣਾ ਆ, ਉਹਨਾਂ ਦੀ ਚਰਚਾ ਬਹੁਤ ਤੇਜ਼ੀ ਦੇ ਨਾਲ ਜਿਹੜੀ ਆ ਉੱਥੇ ਫੈਲ ਗਈ ਹੈਗੀ ਆ। ਜਿਨ੍ਹਾਂ ਨੂੰ ਮਿਲਿਆ ਵੀ ਆ ਉਹ ਆਰਾਮ ਦੇ ਨਾਲ ਹੀ ਬੰਦਾ ਦੇਖ ਸਕਦਾ ਵੀ ਜੇ ਕੋਈ ਕਰਨਾ ਚਾਹੁੰਦਾ ਹੋਵੇ ਤਾਂ ਉਹ ਬੜੀ ਆਸਾਨੀ ਦੇ ਨਾਲ ਉਸ ਨੂੰ ਨਕਲੀ ਜਿਹੜਾ ਆ ਉਹ ਬਣਾ ਸਕਦਾ ਹੈ। ਕਿਉਂਕਿ 60% ਇੱਕ ਨਵੇਂ ਸਰਵੇ ਦੇ ਵਿੱਚ ਜਿਹੜੀਆਂ ਕੰਪਨੀਆਂ ਵਾਲੇ ਆ ਉਹਨਾਂ ਨੇ ਇਹ ਮੰਨਿਆ ਆ ਵੀ ਅਸੀਂ ਵੈਕਸੀਨਸ ਦੀ ਜਿਹੜੀ ਆ ਪੁਸ਼ਟੀ ਤੋਂ ਬਾਅਦ ਦੇ ਵਿੱਚ ਹੀ ਲੋਕਾਂ ਨੂੰ ਅੰਦਰ ਜਿਹੜਾ ਆ ਉਹ ਆਉਣ ਦੇਵਾਂਗੇ। ਸੋ ਇਹ ਵੀ ਇੱਕ ਹੁਣ ਵੱਡਾ ਜਿਹੜਾ ਨਾਲ ਦੇ ਨਾਲ ਮਸਲਾ ਜਿਹੜਾ ਉਹ ਬਣੇਗਾ ਵੀ ਐਟਲੀਸਟ ਆਉਣ ਵਾਲੇ ਕੁਛ ਸਮੇਂ ਦੇ ਲਈ COVID-19 ਦੀਆਂ ਵੈਕਸੀਨਸ ਤੁਸੀਂ ਦੋਨੋਂ ਲੱਗੀਆਂ ਜਾਂ ਸਿੰਗਲ ਸ਼ਾਟ ਵਾਲੀ ਆ ਉਸ ਦੀ ਜਿਹੜੀ ਫੁੱਲੀ ਵੈਕਸੀਨੇਟ ਹੋਣ ਦੀ ਜਿਹੜੀ ਉਹ ਤੁਹਾਨੂੰ ਨਿਸ਼ਾਨੀ ਆ
ਉਹ ਕਿਤੇ ਨਾ ਕਿਸੇ ਤਰੀਕੇ ਦੇ ਨਾਲ ਦਿਖਾਉਣੀ ਪਊਗੀ। ਅਤੇ ਉਸ ਤੋਂ ਕਿੱਦਾਂ ਉਸ ਨੂੰ ਕਿੱਦਾਂ ਤੁਸੀਂ ਕਰ ਸਕਦੇ ਆ ਬਗੈਰ ਵੈਕਸੀਨ ਲਵਾਏ ਜਿਹੜਾ ਕਾਰਡ ਆ ਉਹ ਕਿੱਦਾਂ ਬਣਾ ਸਕਦੇ ਆ, ਉਸ ਦੀ ਚਰਚਾ ਵੀ ਹੁਣ ਹਰਜੋਤ ਸਿੰਘ ਜੀ ਇਸ ਟਾਈਮ ਤੇਜ਼ ਹੋਈ ਪਈ ਆ। ਅਗਲੀ ਖਬਰ ਵੱਲ ਚਲੀਏ ਤੇ ਜਿਹੜੀ ਮੈਕਲੀਨ ਵਰਜੀਨੀਆ ਤੋਂ ਆ ਰਹੀ ਹੈ, ਜਿੱਥੇ ਕਿ ਜਿਹੜਾ CIA ਦੇ ਹੈੱਡਕੁਆਟਰਸ ਆ, ਸੈਂਟਰਲ ਇੰਟੈਲੀਜੈਂਸ ਏਜੰਸੀ ਦੇ, ਉਹਦੇ ਬਾਹਰ ਜਿਹੜੀ ਆ ਕਹਿੰਦੇ ਵੀ ਗੋਲੀ ਚੱਲੀ ਆ। FBI ਦੇ ਇੱਕ ਏਜੰਟ ਨੇ ਇੱਕ ਬੰਦਾ ਜੋ ਕਿ ਕਾਰ ਦੇ ਵਿੱਚ ਜਿਹਦੇ ਕੋਲ ਕਹਿੰਦੇ ਵੈਪਨ ਵੀ ਸੀ, ਉਹ ਲੈ ਕੇ ਬਾਹਰ ਨਿਕਲਿਆ ਅਤੇ ਉੱਥੇ FBI ਨੇ ਗੋਲੀ ਚਲਾ ਦਿੱਤੀ, ਜਿਹਦੇ ਨਾਲ ਜਿਹੜਾ ਇਹ ਪਰਸਨ ਸੀਗਾ ਇਹ ਫੱਟੜ ਹੋ ਗਿਆ ਅਤੇ ਇਸ ਨੂੰ ਹੁਣ ਹੌਸਪੀਟਲ ਜਿਹੜਾ ਲਿਜਾਇਆ ਗਿਆ ਹੈਗਾ ਜੀ। ਕੋਵਿਡ ਦੀਆਂ ਰਿਸਟ੍ਰਿਕਸ਼ਨ ਨੂੰ ਲੈ ਕੇ ਜਿਹੜੀ ਸੈਨ ਫਰਾਂਸਿਸਕੋ ਅਤੇ ਮਰੀਨ ਕਾਊਂਟੀਜ਼ ਆ, ਉਹ ਕਹਿੰਦੇ ਆ ਵੀ ਸ਼ਾਇਦ ਕੱਲ੍ਹ ਨੂੰ ਯੈਲੋ ਟੀਅਰ ਦੇ ਵਿੱਚ ਜਿਹੜੀਆਂ ਉਹ ਆ ਸਕਦੀਆਂ, ਯਾਨੀ ਕਿ ਸਭ ਤੋਂ ਲੀਸਟ ਰਿਸਟ੍ਰਿਕਟਿਵ ਵਾਲੇ ਪਾਸੇ ਜਿਹੜੀ ਉਹ ਆ ਸਕਦੀਆਂ। ਸੋ ਆਲਰੇਡੀ ਜਿਹੜਾ ਇਹ ਬੇ ਏਰੀਏ ਦੇ ਇਹਨਾਂ ਇਲਾਕਿਆਂ ਦੇ ਵਿੱਚ ਕਾਫੀ ਜ਼ਿਆਦਾ ਹਰਜੋਤ ਸਿੰਘ ਜੀ ਆਪਾਂ ਦੇਖਿਆ ਸੀ ਵੀ ਮਾਰੋ ਮਾਰ ਜਿਹੜੀ ਉਹ ਪਈ ਸੀ, ਪਰ ਹੁਣ ਇੱਥੇ ਕੰਮ ਹੌਲੀ ਹੌਲੀ ਥੱਲੇ ਵੱਲ ਨੂੰ ਜਿਹੜਾ ਉਹ ਆਇਆ ਆ। ਓਵਰਆਲ ਅਜੇ ਵੀ ਅਮਰੀਕਾ ਦੇ ਵਿੱਚ 7 ਡੇ ਜਿਹੜੇ ਐਵਰੇਜ ਆ 50,000 ਕੇਸਾਂ ਦੀ ਜਿਹੜੀ ਉਹ ਆ ਰਹੀ ਹੈਗੀ ਆ, ਪਹਿਲਾਂ ਦੇ ਨਾਲੋਂ ਜਿਹੜੀ ਹੁਣ ਕਾਫੀ ਜ਼ਿਆਦਾ ਥੱਲੇ ਨੂੰ ਆ ਚੁੱਕੀ ਹੋਈ ਆ। ਅਤੇ ਹੁਣ ਵੈਕਸੀਨੇਸ਼ਨਸ ਵੀ ਜਿਹੜੀਆਂ ਆ ਉਹ ਜ਼ੋਰ ਸ਼ੋਰ ਦੇ ਨਾਲ ਥਾਂ ਥਾਂ ਦੇ ਉੱਤੇ ਲੱਗ ਰਹੀਆਂ ਨੇ। ਅਗਲੀ ਖਬਰ ਜਿਹੜੀ ਆ ਫੇਸਬੁੱਕ ਦੇ ਸੰਬੰਧ ਦੇ ਵਿੱਚ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ ਫੇਸਬੁੱਕ ਦਾ ਅਕਾਊਂਟ ਕਾਫੀ ਸਮੇਂ ਤੋਂ ਜਿਹੜਾ ਬੰਦ ਕੀਤਾ ਆ, ਪਰਮਾਨੈਂਟਲੀ ਬੰਦ ਕਰ ਦਿੱਤਾ ਗਿਆ ਸੀ ਜਨਵਰੀ 6 ਦੀ ਜਿਹੜੀ ਈਵੈਂਟ ਸੀ ਉਸ ਤੋਂ ਬਾਅਦ ਜੋ ਇਨਸੀਡੈਂਟ ਹੋਈ ਸੀ। ਹੁਣ ਜਿਹੜਾ ਫੇਸਬੁੱਕ ਨੇ ਇੱਕ ਆਪਣਾ ਬੋਰਡ ਬਣਾਇਆ ਹੋਇਆ, ਈਵਨ ਦੋ ਕਹਿੰਦੇ ਵੀ ਇਹ ਇੰਡੀਪੈਂਡੈਂਟ ਬੋਰਡ ਆ, ਪਰ 100 ਤੋਂ ਵੱਧ ਮਿਲੀਅਨ ਡਾਲਰ ਦੇ ਨਾਲ ਉਹਨਾਂ ਨੇ ਇਸ ਬੋਰਡ ਨੂੰ ਸੈਟਅਪ ਕੀਤਾ ਹੋਇਆ, ਜਿਹੜਾ ਕਿ ਜਿਹੜੀਆਂ ਪੋਲਿਸੀਜ਼ ਹੈਗੀਆਂ ਆ ਫੇਸਬੁੱਕ ਦੀਆਂ ਉਹਨਾਂ ਨੂੰ ਦੇਖਦਾ ਆ। ਸੋ ਹੁਣ ਉਹ ਬੋਰਡ ਦੇ ਜਿਹੜੇ ਮੈਂਬਰਸ ਆ ਉਹ ਡਿਸਾਈਡ ਕਰਨਗੇ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਦੁਬਾਰਾ ਕੀ ਫਿਰ ਫੇਸਬੁੱਕ ਵਰਤਣ ਦੇ ਲਈ ਅਲਾਓ ਕੀਤਾ ਜਾਊਗਾ ਜਾਂ ਨਹੀਂ। ਇਹ ਕੱਲ੍ਹ ਸ਼ਾਮ ਤੱਕ ਜਿਹੜਾ ਆ ਇਸ ਦੇ ਬਾਰੇ ਡਿਸੀਜਨ ਆਊਗਾ। ਜੀ ਜੀ। ਅਤੇ ਹਰਜੋਤ ਸਿੰਘ ਜੀ ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਅਤੇ ਖਬਰਾਂ ਦਾ ਸਿਲਸਿਲਾ ਆਪਾਂ ਇੱਦਾਂ ਹੀ ਜਾਰੀ ਰੱਖਾਂਗੇ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM, KCVR ਸਟਾਕਟਨ ਮੋਡੈਸਟੋ 1570 AM। ਚੀਮਾ ਫਰੇਟ ਲਾਈਨਸ ਵਾਸ਼ਿੰਗਟਨ ਤੇ ਕੈਲੀਫੋਰਨੀਆ 'ਚ ਸਥਾਪਿਤ ਕੰਪਨੀ ਨੂੰ ਸੋਲੋ ਤੇ ਟੀਮ ਡਰਾਈਵਰਾਂ ਦੀ ਲੋੜ ਹੈ। ਘੱਟੋ ਘੱਟ 1 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ। ਵਾਸ਼ਿੰਗਟਨ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਡਰਾਈਵ ਐਨ ਦੇ ਲੋਡ ਹਨ। 75% ਡ੍ਰੌਪ ਤੇ ਹੁੱਕ ਦੇ ਲੋਡ ਹਨ। 50 ਸੈਂਟ ਤੋਂ 56 ਸੈਂਟ ਪਰ ਮਾਈਲ ਦਿੱਤੇ ਜਾਂਦੇ ਹਨ। ਸੇਫਟੀ ਤੇ ਪਰਫਾਰਮੈਂਸ ਬੋਨਸ ਵੀ ਦਿੱਤਾ ਜਾਂਦਾ ਹੈ। ਡਰਾਈਵਰ 1300 ਤੋਂ 1700 ਪਰ ਵੀਕ ਕਮਾ ਸਕਦੇ ਹਨ। W2 ਵੀ ਦਿੱਤਾ ਜਾਏਗਾ। 2019 ਤੋਂ 2022 ਤੱਕ ਦੇ ਟਰੱਕ ਚਲਾਉਣ ਨੂੰ ਮਿਲਣਗੇ। ਕੰਮ ਪੂਰਾ ਸਾਲ ਚੱਲਦਾ ਹੈ। ਹੈਲਥ ਕੇਅਰ, ਡੈਂਟਲ, ਆਈ ਕੇਅਰ, ਪੇਡ ਵਕੇਸ਼ਨ, 401 ਪਲਾਨ, ਰਿਟਾਇਰਮੈਂਟ ਪਲਾਨ ਸਾਰਾ ਕੁਝ ਪ੍ਰੋਵਾਈਡ ਕਰਦੇ ਹਨ। ਹੋਰ ਜਾਣਕਾਰੀ ਲਈ ਕਾਲ ਕਰ ਸਕਦੇ ਹੋ 844 424 3362 8444243362। ਇੱਕ ਵਾਰੀ ਫੇਰ ਚੀਮਾ ਫਰੇਟ ਲਾਈਨ, ਇਹਨਾਂ ਦਾ ਨੰਬਰ ਹੈ 844 484 3362 8444243362। ਵਿਹਾਨੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ, ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ, ਨੰਬਰ 115, ਚਾਈਨਾਟਾਊਨ ਸੁਪਰਮਾਰਕੀਟ, ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਮੈਨੂੰ ਚੂੜੀਆਂ ਚੜਾ ਦੇ ਚੰਨਵੇ, ਮੈਂ ਠਮ ਠਮ ਨੱਚਦੀ ਫਿਰਾਂ। ਗਹਿਣੇ ਤਾਂ ਜੀ ਮੈਂ ਸਿਰਫ ਨੂਰ ਮਹਿਲ ਜਿਊਲਰ ਯੂਬਾ ਸਿਟੀ ਵਾਲਿਆਂ ਤੋਂ ਬਣਵਾਉਣੇ ਆ। ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲੇ ਹੁਣ ਖੁੱਲ ਚੁੱਕੇ ਹਨ ਸੈਕਰਾਮੈਂਟੋ ਵਿੱਚ ਵੀ।
ਸੋਨੇ ਲੇਟੈਸਟ ਨਵੇਂ ਡਿਜ਼ਾਈਨ ਦੇ ਗਹਿਣੇ 1990 ਤੋਂ ਗਹਿਣਿਆਂ ਦੇ ਨਾਲ ਸਜਾ ਰਹੇ ਨੇ ਲੋਕਾਂ ਨੂੰ ਅਤੇ ਇਹਨਾਂ ਦੇ ਨਾਮ ਵਿੱਚ ਸ਼ਿਓਰਿਟੀ ਆ। ਹਰ ਤਰ੍ਹਾਂ ਦੇ ਖੂਬਸੂਰਤ 22, 23, 24 ਕੈਰਟ ਦੇ ਸੋਨੇ ਚਾਂਦੀ ਅਤੇ ਹੀਰੇ ਦੇ ਗਹਿਣੇ ਖਰੀਦ ਸਕਦੇ ਹੋ। ਭਾਵੇਂ ਸੋਨੇ ਚਾਂਦੀ ਦੇ ਸਿੱਕੇ ਖਰੀਦੋ ਜਾਂ ਫਿਰ ਬਣਵਾਓ ਕਸਟਮ ਡਿਜ਼ਾਈਨ ਦੇ ਖੂਬਸੂਰਤ ਗਹਿਣੇ। ਰਾਸ਼ੀ ਨਗ ਵਾਲੀਆਂ ਮੁੰਦਰੀਆਂ ਵੀ ਖਰੀਦ ਸਕਦੇ ਹੋ। ਨੂਰਮਹਿਲ ਜਿਊਲਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਪੁਰਾਣੇ ਗਹਿਣੇ ਵੇਚ ਸਕਦੇ ਹੋ ਅਤੇ ਖੁੱਲੇ ਰਹਿੰਦੇ ਹਨ ਸਵੇਰੇ 10:30 ਵਜੇ ਤੋਂ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 692 8121 9166928121 ਨੂਰਮਹਿਲ ਜਿਊਲਰਸ ਸੈਕਰਾਮੈਂਟੋ 2840 ਡੈਲ ਪੈਸੋ ਰੋਡ ਸਵੀਟ 200 ਸੈਕਰਾਮੈਂਟੋ। ਅਤੇ ਯਾਦ ਰੱਖੋ ਚਮਨ ਲਾਲ ਨੂਰਮਹਿਲ ਜਿਊਲਰਸ ਯੂਬਾ ਸਿਟੀ ਵਾਲਿਆਂ ਨੂੰ। ਵਨ ਸਟਾਪ ਟਰੱਕ ਡਰਾਈਵਿੰਗ ਸਕੂਲ। ਇੱਥੇ ਤੁਹਾਨੂੰ 10 ਸਾਲ ਤੋਂ ਵੱਧ ਐਕਸਪੀਰੀਅੰਸ ਵਾਲੇ ਇੰਸਟ੍ਰਕਟਰ 10 ਸਪੀਡ ਵਾਲੇ ਆਟੋਮੈਟਿਕ ਤੇ ਮੈਨੂਅਲ ਟਰੱਕਸ ਤੇ ਟ੍ਰੇਨਿੰਗ ਪ੍ਰੋਵਾਈਡ ਕਰਦੇ ਹਨ। ਇਹਨਾਂ ਦੇ ਕਈ ਵੱਡੀਆਂ ਕੰਪਨੀਆਂ ਨਾਲ ਕੰਟਰੈਕਟ ਹਨ ਜਿੱਥੇ ਤੁਹਾਨੂੰ ਇਹ ਜੌਬ ਵੀ ਪਲੇਸ ਕਰਾ ਕੇ ਦਿੰਦੇ ਹਨ। ਇੱਥੇ ਹਰ ਇੰਡੀਵਿਜੂਅਲ ਤੇ ਸਪੈਸ਼ਲ ਅਟੈਂਸ਼ਨ ਦਿੱਤੀ ਜਾਂਦੀ ਹੈ। ਦੂਜੀਆਂ ਸਿਟੀਜ਼ ਤੋਂ ਆਉਣ ਵਾਲਿਆਂ ਵਾਸਤੇ ਇਹਨਾਂ ਕੋਲ ਅਕੋਮੋਡੇਸ਼ਨ ਵੀ ਉਪਲਬਧ ਹੈ। ਇਹ ਤੁਹਾਨੂੰ ELD ਤੇ ਹੋਰ ਜ਼ਰੂਰੀ ਚੀਜ਼ਾਂ ਜੋ ਲਾਇਸੈਂਸ ਲੈਣ ਤੋਂ ਬਾਅਦ ਜੌਬ ਵਿੱਚ ਬਹੁਤ ਕੰਮ ਆਉਂਦੀਆਂ ਨੇ ਦੀ ਵੀ ਜਾਣਕਾਰੀ ਦਿੰਦੇ ਹਨ। ਇਹ ਤੁਹਾਡੀ ਸਿਰਫ ਲਾਇਸੈਂਸ ਲੈਣ ਵਿੱਚ ਹੀ ਮਦਦ ਨਹੀਂ ਕਰਦੇ ਬਲਕਿ ਤੁਹਾਨੂੰ ਇੱਕ ਚੰਗਾ ਟਰੱਕ ਡਰਾਈਵਰ ਬਣਾਉਣ ਵਿੱਚ ਵੀ ਵੱਡਾ ਯੋਗਦਾਨ ਪਾਉਂਦੇ ਹਨ। ਹੋਰ ਜਾਣਕਾਰੀ ਲਈ ਅੱਜ ਹੀ ਕਾਲ ਕਰੋ 530 599 0556 530 599 0556। ਵਨ ਸਟਾਪ ਟਰੱਕ ਡਰਾਈਵਿੰਗ ਸਕੂਲ। ਐਡਰੈਸ ਹੈ 576 ਨਾਰਥ ਜਾਰਜ ਵਾਸ਼ਿੰਗਟਨ ਬੁਲੇਵਾਰਡ, ਯੂਬਾ ਸਿਟੀ। ਪੱਡਾ ਇੰਸ਼ੋਰੈਂਸ ਐਂਡ ਰਜਿਸਟ੍ਰੇਸ਼ਨ ਸਰਵਿਸਿਜ਼ ਇੱਥੇ ਹੋਮ, ਆਟੋ, ਲਾਈਫ ਅਤੇ ਹੈਲਥ ਇੰਸ਼ੋਰੈਂਸ ਕੀਤੀ ਜਾਂਦੀ ਹੈ। ਟਰੱਕਾਂ ਵਾਲਿਆਂ ਵਾਸਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਅਤੇ ਪਰਮਿਟ ਉਪਲਬਧ ਕਰਵਾਉਂਦੇ ਹਨ। ਤਾਂ ਅੱਜ ਹੀ ਪਰਮਜੀਤ ਸਿੰਘ ਪੱਡਾ ਨੂੰ 9166222822 ਤੇ ਕਾਲ ਕਰੋ। ਇੱਥੇ ਇੰਡੀਵਿਜੂਅਲ ਅਤੇ ਬਿਜ਼ਨਸ ਟੈਕਸ ਫਾਈਲਿੰਗ ਦੇ ਨਾਲ-ਨਾਲ ਨੋਟਰੀ ਦੀਆਂ ਸੇਵਾਵਾਂ ਵੀ ਉਪਲਬਧ ਹਨ। ਐਡਰੈਸ 8620 ਐਂਟੀਲੋਪ ਨਾਰਥ ਰੋਡ, ਸਵੀਟ B, ਐਂਟੀਲੋਪ ਜਾਂ ਵਿਜ਼ਿਟ paddainsurance.com। ਕਾਲ 9166222822 916 622 2822। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। गर्मी है ना पुत, एसी नहीं लाना। पता है कितना बिल आना? तेरा डैडी गुस्से हो। पर मम्मी गर्मियां च एसी नहीं लाउण देंदे ते ठंड च हीट। आपा गुआंढियां वांगू ब्लू ब्राइट दा फ्री सोलर सिस्टम नहीं लगा सकदे? ब्लू ब्राइट इंक ਕੈਲੀਫੋਰਨੀਆ ਦੀ ਇੱਕੋ ਇੱਕ ਕੰਪਨੀ ਹੈ ਜੋ ਹੋਮ ਓਨਰਸ ਨੂੰ ਫ੍ਰੀ ਸੋਲਰ ਸਿਸਟਮ ਦੇ ਰਹੀ ਹੈ। ਇਸ ਤੋਂ ਪਹਿਲਾਂ ਕਿ ਤੁਸੀਂ ਆਪਣੇ ਡਾਲਰ ਖਰਚੋ ਜਾਂ ਕਿਸੇ ਹੋਰ ਕੰਪਨੀ ਦੇ ਨਾਲ ਇਕਰਾਰ ਕਰੋ, ਸਟੇਟ ਆਫ ਕੈਲੀਫੋਰਨੀਆ ਦੁਆਰਾ ਮੁਫਤ ਸੋਲਰ ਸਿਸਟਮ ਕਿੱਦਾਂ ਲੈਣਾ ਹੈ ਉਸ ਵਾਸਤੇ ਅੱਜ ਹੀ ਮੁਫਤ ਸਲਾਹ ਲਓ। ਕਾਲ ਜਾਂ ਟੈਕਸਟ ਕਰੋ ਰਾਜ ਸਿੰਘ ਨੂੰ 9168471634। ਤੁਸੀਂ ਸੋਲਰ ਸਿਸਟਮ ਘਰ ਬੈਠੇ ਆਨਲਾਈਨ ਜਾਂ ਫੋਨ ਤੋਂ ਹੀ ਲਵਾ ਸਕਦੇ ਹੋ। ਤੁਹਾਨੂੰ ਸੋਲਰ ਸਿਸਟਮ ਦਾ ਸਟੀਮੂਲਸ ਚੈੱਕ ਵੀ ਮਿਲੇਗਾ ਤੇ ਫਿਰ ਫੋਨ ਕਰੋ 916 847 1634। ਥੈਂਕ ਯੂ ਬਲੂ ਬ੍ਰਾਈਟ। ਹੁਣ ਸਾਡਾ ਪਰਿਵਾਰ ਵੀ ਸੁਰੱਖਿਅਤ ਤੇ ਖੁਸ਼ ਰਹੇਗਾ। ब्लू ब्राइट इंक नंबर है 9168471634 916 847 1634। कंडीशंस अप्लाई। शैतान लागू हैं। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਨੂੰ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਤੇ ਹਰਜੋਤ ਸਿੰਘ ਜੀ ਅਗਲੀਆਂ ਜਿਹੜੀਆਂ ਖਬਰਾਂ ਆ ਉਹਨਾਂ ਦੇ ਉੱਤੇ ਵੀ ਜੇ ਆਪਾਂ ਗੱਲਬਾਤ ਜਿਹੜੀ ਉਹ ਕਰਦੇ ਜਾਈਏ, ਅੱਜ ਜਿਹੜੀ ਨੈਸ਼ਨਲ ਓਸ਼ੀਐਨਿਕ ਐਂਡ ਐਟਮੋਸਫੇਰਿਕ ਐਡਮਿਨਿਸਟ੍ਰੇਸ਼ਨ ਜਿਸ ਨੂੰ NOAA ਵੀ ਜਿਹੜਾ ਪੁਕਾਰਿਆ ਜਾਂਦਾ ਆ,
ਉਹਨਾਂ ਨੇ ਪਿਛਲੇ 30 ਸਾਲਾਂ ਦੇ ਜਿਹੜੇ ਨਵੇਂ ਡਾਟਾ ਆ ਉਹ ਰਿਲੀਜ਼ ਕੀਤਾ ਆ, ਖਾਸ ਕਰਕੇ ਜਿਹੜਾ ਕਲਾਈਮੇਟ ਚੇਂਜ ਅਤੇ ਟੈਂਪਰੇਚਰ ਆ ਉਸ ਨੂੰ ਲੈ ਕੇ। ਅਮਰੀਕਾ ਦੇ ਤਕਰੀਬਨ ਸਾਰੇ ਹੀ ਸੂਬਿਆਂ ਦੇ ਵਿੱਚ ਪਿਛਲੇ 1991 ਤੋਂ ਬਾਅਦ ਤੇ 2020 ਤਾਈਂ 1 ਡਿਗਰੀ ਫਾਰਨਹਾਈਟ ਦਾ ਜਿਹੜਾ ਉਹ ਵਾਧਾ ਆ, ਐਵਰੇਜ ਜਿਹੜਾ ਉਹ ਦੇਖਿਆ ਗਿਆ ਆ। ਸੋ ਨਵੇਂ ਜਿਹੜੇ ਐਵਰੇਜਸ ਆ ਉਹ ਇਸ ਹਿਸਾਬ ਦੇ ਨਾਲ ਆਏ ਆ। ਇਸ ਦੇ ਨਾਲ ਇਹ ਹੁੰਦਾ ਬਹੁਤ ਹਰਜੋਤ ਸਿੰਘ ਜੀ, ਬਹੁਤ ਸਾਰੀਆਂ ਇੰਡਸਟਰੀਜ਼ ਇਹਨਾਂ ਜਿਹੜੇ ਟੈਂਪਰੇਚਰਸ ਆ ਉਹਨਾਂ ਨੂੰ ਦੇਖ ਕੇ ਜਿਹੜੀਆਂ ਆ ਆਪਣੀਆਂ ਨਵੀਆਂ ਚੀਜ਼ਾਂ ਜਿਹੜੀਆਂ ਉਹ ਤਿਆਰ ਕਰਦੀਆਂ ਆ, ਉਹਨਾਂ ਦੇ ਉੱਤੇ ਕੀ ਰੈਗੂਲੇਸ਼ਨਸ ਆ, ਕੀ ਰਿਸਟ੍ਰਿਕਸ਼ਨਸ ਹੁੰਦੀਆਂ ਆ, ਉਹ ਇਸ ਜਿਹੜੇ ਆ ਡਾਟਾ ਦੇ ਆਧਾਰ ਦੇ ਉੱਤੇ ਜਿਹੜਾ ਉਹ ਫੈਸਲੇ ਜਿਹੜੇ ਉਹ ਲਏ ਜਾਂਦੇ ਆ। ਸੋ ਇਹਦੇ ਨਾਲ ਜਿਹੜਾ ਇਹ ਚੀਜ਼ ਜਿਹੜੀ ਉਹ ਫਰਕ ਪਈ ਆ। ਸੋ ਇਹ ਜਿਹੜੀ ਨਵੀਂ ਨੋਰਮਲਸੀ ਆ ਉਸ ਦੇ ਵਿੱਚ 1 ਡਿਗਰੀ ਫਾਰਨਹਾਈਟ ਜਿਹੜਾ ਵਧਿਆ ਆ। ਆਪਾਂ ਜਿੱਦਾਂ ਕੱਲ੍ਹ ਵੀ ਦੱਸਿਆ ਸੀ ਵੀ ਟੋਰਨੇਡੋਜ਼ ਅਤੇ ਹਰੀਕੇਨਸ ਜਿਹੜੇ ਆ ਉਹ ਲਗਾਤਾਰ ਜਿਹੜੇ ਸਾਊਥ ਈਸਟ ਵਾਲੇ ਪਾਸੇ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਹੁਣ ਪਹਿਲੋਂ ਦੇ ਨਾਲੋਂ ਜਿਹੜੇ ਉਹ ਵਧੇ ਹੋਏ ਹੈਗੇ ਨੇ। ਸੋ ਓਵਰਆਲ ਕਹਿੰਦੇ ਆ ਵੀ 1900 ਦੇ ਜਿਹੜੇ ਦਹਾਕੇ ਆ ਉਸ ਤੋਂ ਪਹਿਲਾਂ ਉਸ ਤੋਂ ਲੈ ਕੇ ਹੁਣ ਤੱਕ 2020 ਤੱਕ ਓਵਰਆਲ 1.7 ਡਿਗਰੀ ਜਾਂ 1 ਡਿਗਰੀ ਸੈਲਸੀਅਸ ਜਿਹਨੂੰ ਕਹਿੰਦੇ ਆ ਵੀ ਤਾਪਮਾਨ ਦੇ ਵਿੱਚ ਜਿਹੜੀ ਐਵਰੇਜ ਆ ਉਹ ਵਾਧਾ ਹੁਣ ਤੱਕ ਹੋ ਚੁੱਕਾ ਹੋਇਆ ਆ ਜੀ। ਅਗਲੀ ਖਬਰ ਵੱਲ ਚਲੀਏ। ਆਪਾਂ ਦੇਖਦੇ ਹਾਂ ਵੀ ਬਹੁਤ ਸਾਰੇ ਮੁਲਕ ਜਿਹੜੇ ਆ ਆਪਣੇ ਜਦੋਂ ਬਾਰਡਰਸ ਦੇ ਉੱਤੇ ਮਾੜੀ ਜਿਹੀ ਵੀ ਕੋਈ ਚੀਜ਼ ਹੁੰਦੀ ਆ ਗੰਨਾ ਕੱਢ ਲੈਂਦੇ ਆ, ਲੜਾਈਆਂ ਹੋ ਜਾਂਦੀਆਂ ਇੰਡੀਆ ਪਾਕਿਸਤਾਨ ਵਾਲੇ, ਤਾਂ ਆਪਾਂ ਦੇਖਦੇ ਹੀ ਹਾਂ ਵੀ ਇੱਕ ਅੱਧੇ ਵੱਲ ਕੋਈ ਦਿਸ ਵੀ ਜਾਵੇ ਤਾਂ ਕੀ ਸਿਚੁਏਸ਼ਨ ਹੁੰਦੀ ਆ। ਇੱਕ ਖਬਰ ਆ ਰਹੀ ਆ ਵੀ ਬੈਲਜੀਅਮ ਦੇ ਵਿੱਚ ਜਿਹਦੇ ਨਾਲ ਫਰਾਂਸ ਦਾ ਬਾਰਡਰ ਲੱਗਦਾ, ਇੱਕ ਫਾਰਮਰ ਕਹਿੰਦੇ ਵੀ ਆਪਣਾ ਟਰੈਕਟਰ ਰੋਜ਼ ਲੈ ਕੇ ਆਪਣੇ ਖੇਤਾਂ ਨੂੰ ਜਾਂਦਾ ਸੀ, ਤਾਂ ਉਹਨੇ ਦੇਖਿਆ ਵੀ ਇਹ ਜਿਹੜਾ ਇੱਕ ਪੱਥਰ ਕੱਢਿਆ ਆ ਵੀ ਇਹ ਮੇਰੇ ਰਸਤੇ ਦੇ ਵਿੱਚ ਅੜਿੱਕਾ ਆ। ਉਸ ਨੇ ਉਸ ਪੱਥਰ ਨੂੰ ਮੂਵ ਕਰਕੇ ਥੋੜ੍ਹਾ ਜਿਹੜਾ 7.5 ਫੁੱਟ ਪਰੇ ਨੂੰ ਕਰ ਦਿੱਤਾ, ਅਤੇ ਇੱਕ ਕੋਈ ਲੋਕਲ ਹਿਸਟਰੀ ਵਾਲਾ ਬੰਦਾ ਜਿਹੜਾ ਸੀ ਉਹ ਉੱਥੇ ਤੁਰਿਆ ਜਾਂਦਾ ਸੀ, ਉਸਨੇ ਦੇਖਿਆ ਵੀ ਯਾਰ ਆਹ ਪੱਥਰ ਮੂਵ ਹੋਇਆ ਆ, ਇਹ ਬਾਰਡਰ ਲਾਈਨ ਸੀ ਉਹ ਦੋ ਮੁਲਕਾਂ ਦੀ। ਦੇਖ ਲਓ। ਅਤੇ ਉਸ ਤੋਂ ਬਾਅਦ ਨਿਊਜ਼ਪੇਪਰ 'ਚ ਖਬਰ ਆ ਗਈ ਵੀ ਜੀ ਬੈਲਜੀਅਮ ਜਿਹੜਾ ਆ ਉਹ ਬੈਲਜੀਅਮ ਵੱਡਾ ਹੋ ਗਿਆ ਅਤੇ ਫਰਾਂਸ ਜਿਹੜਾ ਆ ਛੋਟਾ ਹੋ ਗਿਆ। ਅਤੇ ਦੋਨਾਂ ਮੁਲਕਾਂ ਦੇ ਕਿਸੇ ਵੀ ਲੀਡਰ ਨੇ ਕੋਈ ਇੱਦਾਂ ਦਾ ਬਿਆਨ ਨਹੀਂ ਦਿੱਤਾ ਵੀ ਅਸੀਂ ਆਹ ਕਰ ਦਾਂਗੇ, ਸਾਰੇ ਹੱਸਦੇ ਰਹੇ। ਬਲਕਿ ਕਹਿੰਦੇ ਵੀ ਜਿਹੜਾ ਬੈਲਜੀਅਮ ਦਾ ਜਿਸ ਟਾਊਨ ਜਿਹੜਾ ਛੋਟਾ ਜਿਹਾ ਪਿੰਡ ਸੀ ਜਿੱਥੇ ਇਸ ਬੰਦੇ ਨੇ ਜਿਹੜੇ ਕਿਸਾਨ ਨੇ ਪੱਥਰ ਮੂਵ ਕਰ ਦਿੱਤਾ ਸੀ 7.5 ਫੁੱਟ ਪਰੇ ਨੂੰ, ਜਦੋਂ ਉਸ ਦੇ ਮੇਅਰ ਨੂੰ ਪੁੱਛਿਆ ਗਿਆ ਇੱਕ TV ਚੈਨਲ ਵੱਲੋਂ ਵੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ, ਕਹਿੰਦਾ ਮੈਂ ਤਾਂ ਹੁਣ ਇਹ ਕਹਿਣਾ ਚਾਹੁੰਦਾ ਵੀ ਮੇਰਾ ਜਿਹੜਾ ਸ਼ਹਿਰ ਆ, ਮੇਰਾ ਪਿੰਡ ਆ, ਉਹ ਵੱਡਾ ਹੋ ਗਿਆ ਪਹਿਲਾਂ ਨਾਲੋਂ। ਅਤੇ ਕਹਿੰਦਾ ਵੀ ਮੈਂ ਤਾਂ ਬਹੁਤ ਖੁਸ਼ ਹੈਗਾ ਆ। ਸੋ ਦੂਸਰੇ ਪਾਸੇ ਵੀ ਜਿੱਧਰ ਫਰਾਂਸ ਵਾਲੀ ਸਾਈਡ ਦੇ ਵਿੱਚ ਵੀ ਉਹ ਵੀ ਕੋਈ ਇੰਨਾ ਗੁੱਸੇ ਨਹੀਂ ਹੋਏ, ਉਹ ਕਹਿੰਦੇ ਕੋਈ ਨਹੀਂ ਅਸੀਂ ਗੱਲਬਾਤ ਨਾ ਕਰ ਲਾਂਗੇ। ਕਹਿੰਦੇ ਵੀ ਇਹ ਜਿਹੜਾ ਪੱਥਰ ਆ ਇਸ ਨੂੰ ਲੱਗੇ ਹੋਏ ਨੂੰ ਬਹੁਤ ਸਾਲ ਹੋ ਗਏ, 1870 ਦੇ ਵਿੱਚ ਜਿਹੜਾ ਇਹ ਪੱਥਰ ਲਾਇਆ ਗਿਆ ਸੀ ਬਾਰਡਰ ਦੇ ਉੱਤੇ। ਕੋਈ ਉੱਥੇ ਮਿਲਟਰੀ ਨਹੀਂ, ਕੋਈ ਕਿਸੇ ਤਰ੍ਹਾਂ ਦੀ ਵਾਇਰ ਨਹੀਂ ਹੈਗੀ ਦੋਨਾਂ ਬਾਰਡਰਸ ਨੂੰ। ਇਹਦਾ ਮਤਲਬ ਕਿਸਾਨ ਜਿਹੜਾ ਆ ਦੋਨੋਂ ਹੀ ਪਾਸੇ ਜਿਹੜਾ ਆ ਉਹ ਖੇਤੀਬਾੜੀ ਆਪਣੀ ਕਰੀ ਜਾਂਦਾ ਹੋਣਾ ਹੈ। 1970 ਦੇ ਵਿੱਚ ਫਰੈਂਕੋ ਬੈਲਜੀਅਨ ਬਾਰਡਰ ਕਮਿਸ਼ਨ ਨੇ ਜਿਹੜਾ ਆਪਾਂ ਕਹਿੰਦੇ ਆ ਵੀ ਇਸ ਦੀ ਨਿਸ਼ਾਨਦੇਹੀ ਜਿਹੜੀ ਇੱਕ ਹਿਸਾਬ ਦੇ ਨਾਲ ਕੀਤੀ ਆ। ਉਦੋਂ ਦਾ ਪੱਥਰ ਜਿਹੜਾ ਉੱਥੇ ਪਿਆ ਸੀਗਾ, ਉਹਨੂੰ ਖੇਤੀਬਾੜੀ ਦੀ ਦਿੱਕਤ ਆ ਰਹੀ ਸੀ, ਉਹਨੇ ਪੱਥਰ ਹੀ ਚੱਕ ਕੇ ਜਿਹੜਾ ਉਹ ਪਰੇ ਕਰ ਲਿਆ, ਅਤੇ ਬਾਅਦ ਦੇ ਵਿੱਚ ਦੇਖੋ ਇਹ ਖਬਰ ਆ ਉਹ ਜਿਹੜੀ ਉਹ ਬਣ ਗਈ ਆ। ਅਤੇ ਹਰਜੋਤ ਸਿੰਘ ਜੀ ਆਪਾਂ ਅੱਗੇ ਜਿਹੜੀਆਂ ਖਬਰਾਂ ਉਸ ਦੇ ਵਿੱਚ ਵੀ ਗੱਲ ਕਰਦੇ ਹਾਂ, ਅਤੇ ਨਾਲ ਹੀ ਪ੍ਰੋਗਰਾਮ ਦੇ ਖਤਮ ਹੋਣ ਤੋਂ ਪਹਿਲਾਂ ਥੋੜ੍ਹਾ ਜਿਹਾ ਆਪਾਂ ਜਿਹੜੀ ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਉਸ ਦੇ ਬਾਰੇ ਵੀ ਜਿਹੜੀ ਉਹ ਚਰਚਾ ਕਰਾਂਗੇ। ਅਤੇ ਅੱਜ ਜਿਹੜੇ ਰਿਪਬਲਿਕਨ ਹਾਊਸ ਦੇ ਜਿਹੜੇ ਲੀਡਰ ਕੈਵਿਨ ਮਕਾਰਥੀ ਹੈਗੇ ਆ, ਉਹਨਾਂ ਨੇ ਜਿਹੜਾ ਮੰਨਿਆ ਵੀ ਜਿਹੜੇ GOP ਦੇ ਇੱਕ ਪੋਲਸਟਰ ਹੈਗੇ ਆ ਫਰੈਂਕ ਲੰਟਸ, ਉਹਨਾਂ ਦੇ ਜਿਹੜਾ ਆ ਇਹਨਾਂ ਨੂੰ ਕਈ ਮਹੀਨੇ ਤੱਕ ਜਿਹੜੇ ਆ ਰੂਮ ਆ ਉਹ ਰੈਂਟ 'ਤੇ ਦੇਈ ਰੱਖਿਆ ਆ। ਅੱਜ ਫੌਕਸ ਨਿਊਜ਼ ਦੇ ਉੱਤੇ ਜਦ ਉਹ ਆਏ ਤਾਂ ਉਹਨਾਂ ਨੇ ਕਿਹਾ ਵੀ ਇਹਦੇ ਵਿੱਚ ਕੋਈ ਵੀ ਕੌਨਫਲਿਕਟ ਆਫ ਇੰਟਰਸਟ ਜਿਹੜਾ ਉਹ ਨਹੀਂ ਸੀਗਾ। ਮੈਂ ਆਪਣੇ ਬੜੇ ਪੁਰਾਣੇ ਮਿੱਤਰ ਜਿਹੜੇ ਆ ਫਰੈਂਕ ਆ ਜਿਹੜਾ ਕਿ ਰਿਪਬਲਿਕਨ ਜਿਹੜੇ ਆ ਉਹਨਾਂ ਦੇ ਨਾਲ ਮਿਲ ਕੇ ਕਈ ਕੰਸਲਟੈਂਟ ਦੇ ਵਜੋਂ ਵੀ ਜਿਹੜਾ ਉਹ ਕੰਮ ਜਿਹੜਾ ਉਹ ਕਰਦਾ ਹੈਗਾ ਆ। ਸੋ ਇਸ ਨੂੰ ਲੈ ਕੇ ਜਿਹੜਾ ਉਹ ਪਹਿਲੋਂ ਰੌਲਾ ਰੱਪਾ ਜਿਹੜਾ ਉਹ ਪਿਆ ਸੀਗਾ ਵੀ ਜਿਹੜੇ ਕੈਲੀਫੋਰਨੀਆ ਦੇ ਜਿਹੜੇ ਰਿਪਬਲਿਕਨ ਆ ਇਹਨਾਂ ਦਾ ਜਿਹੜਾ ਲਿਵਿੰਗ ਅਰੇਂਜਮੈਂਟ ਆ ਵਾਸ਼ਿੰਗਟਨ ਦੇ ਵਿੱਚ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਬਣਿਆ ਪਿਆ ਹੈਗਾ ਆ। ਸੋ ਇਸ ਦੇ ਬਾਰੇ ਵੀ ਜਿਹੜੇ ਕਿਤੇ ਨਾ ਕਿਤੇ ਜਿਹੜਾ ਰੌਲਾ ਰੱਪਾ ਆ ਇਸ ਤਰੀਕੇ ਦੇ ਨਾਲ ਪਤਾ ਲੱਗਦਾ ਰਹਿੰਦਾ ਆ ਵੀ ਕੀ ਜਿਹੜਾ ਕੁਛ ਆ ਉਹ ਹੋ ਰਿਹਾ ਆ। ਉੱਧਰ ਹਰਜੋਤ ਸਿੰਘ ਜੀ ਇਕੋਨਮੀ ਨੂੰ ਲੈ ਕੇ ਅੱਜ ਜਿਹੜੇ ਟ੍ਰੈਜਰੀ ਸੈਕਟਰੀ ਜਿਹੜੇ ਜੈਨਟ ਯੈਲਨ ਆ, ਉਹਨਾਂ ਨੇ ਕਿਹਾ ਆ ਵੀ ਇੰਟਰਸਟ ਰੇਟ ਵਧਾਏ ਜਾ ਸਕਦੇ ਆ।
ਸੋ ਕਹਿੰਦੇ ਵੀ ਜਿਹੜੀ ਇਕਨੋਮੀ ਆ ਉਹ ਜ਼ਿਆਦਾ ਗਰਮ ਨਾ ਹੋ ਜਾਵੇ, ਓਵਰ ਹੀਟ ਜਿਹੜੀ ਉਹ ਨਾ ਹੋ ਜਾਵੇ। ਇਸ ਨੂੰ ਦੇਖਦੇ ਹੋਏ ਜਿਹੜੇ ਇੰਟਰਸਟ ਰੇਟਸ ਆ ਉਹਨਾਂ ਵਿੱਚ ਵਾਧਾ ਕੀਤਾ ਜਾ ਸਕਦਾ ਆ। ਸੋ ਇਹ ਹੁਣ ਇਸ ਦੇ ਬਾਰੇ ਕੱਲ੍ਹ ਨੂੰ ਆਪਾਂ ਨੂੰ ਜਿਹੜੇ ਆ ਮੋਹਨ ਚੀਮਾ ਹੋਣੀ ਥੋੜ੍ਹੀ ਜ਼ਿਆਦਾ ਜਾਣਕਾਰੀ ਇਸ ਦੇ ਬਾਰੇ ਚਾਨਣਾ ਜਿਹੜਾ ਉਹ ਪਾ ਸਕਣਗੇ। ਪਰ ਕੁਛ ਨਾ ਕੁਛ ਇੱਦਾਂ ਲੱਗ ਰਿਹਾ ਵੀ ਮੇ ਵੀ ਇਸ ਪਾਸੇ ਵੱਲ ਨੂੰ ਜਿਹੜਾ ਉਹ ਕੰਮ ਆ ਉਹ ਵੱਧ ਸਕਦਾ ਹੈ, ਕਿਉਂਕਿ ਹੁਣ ਪਿਛਲੇ 2 ਸਾਲਾਂ ਤੋਂ ਹੀ ਲਗਾਤਾਰ ਜਾਂ ਉਸ ਤੋਂ ਵੀ ਪਹਿਲਾਂ ਤੋਂ ਹੀ ਜਿਹੜੇ ਇੰਟਰਸਟ ਰੇਟ ਆ ਕਾਫੀ ਜਿਹੜੇ ਉਹ ਥੱਲੇ ਜਿਹੜੇ ਉਹ ਚੱਲ ਰਹੇ ਹੈਗੇ ਆ। ਅਤੇ ਲੋਕ ਜਿਹੜੇ ਲੰਮੇ ਸਮੇਂ ਤੋਂ ਇੱਥੇ ਰਹਿ ਰਹੇ ਆ ਉਹਨਾਂ ਨੇ ਵੀ ਇੰਨੇ ਜਿਹੜੇ ਘੱਟ ਇੰਟਰਸਟ ਰੇਟ ਇੰਨੇ ਲੰਮੇ ਸਮੇਂ ਦੇ ਲਈ ਜਿਹੜੇ ਉਹ ਦੇਖੇ ਨਹੀਂ ਆ। ਉਹ ਵੀ ਸੋਚ ਰਹੇ ਵੀ ਇਸ ਦਾ ਜਿਹੜਾ ਕਿਤੇ ਨਾ ਕਿਤੇ ਭੈੜਾ ਅਸਰ ਇਕੋਨਮੀ ਦੇ ਉੱਤੇ ਵੀ ਜਿਹੜਾ ਨਾਲ ਨਾਲ ਪੈ ਸਕਦਾ ਆ। ਜੀ, ਅਗਲੀ ਖਬਰ ਜਿਹੜੀ ਸੈਂਟਾ ਕਲਾਰਾ ਕਾਉਂਟੀ ਤੋਂ ਆ ਰਹੀ ਆ, ਆਪਾਂ ਹਾਊਸਿੰਗ ਦੀ ਇੰਟਰਸਟ ਰੇਟ ਦੀ ਗੱਲ ਕਰਦੇ ਹਾਂ ਵੀ ਜਿੱਥੇ ਇੰਨੀ ਜ਼ਿਆਦਾ ਘਰਾਂ ਦੀ ਪ੍ਰਾਈਸ ਵੱਧ ਗਈ ਆ, ਆਮ ਬੰਦੇ ਲਈ ਤਾਂ ਘਰ ਲੈਣਾ ਬਹੁਤ ਔਖਾ ਆ। ਸੈਂਟਾ ਕਲਾਰਾ ਕਾਉਂਟੀ ਦੇ ਸੁਪਰਵਾਈਜ਼ਰਸ ਨੇ ਜਿਹੜਾ ਆ ਇੱਕ ਇਸ਼ੂ ਲੈ ਕੇ ਆਏ ਸੀ ਵੀ $350 ਮਿਲੀਅਨ ਦਾ ਅਫੋਰਡੇਬਲ ਹਾਊਸਿੰਗ ਪ੍ਰੋਜੈਕਟ ਆ ਉਸ ਨੂੰ ਆਥੋਰਾਈਜੇਸ਼ਨ ਦਿੱਤੀ ਜਾਵੇ। ਹਾਊਸਿੰਗ ਬੌਂਡ ਵੀ ਜਿਹੜਾ ਉਹ ਲੈ ਕੇ ਆਇਆ। 2016 ਸਾਲ ਦੇ ਵਿੱਚ $950 ਮਿਲੀਅਨ ਦਾ ਹਾਊਸਿੰਗ ਬੌਂਡ ਅਪਰੂਵ ਹੋਇਆ ਸੀ ਮੇਜਰ ਏ ਦੇ ਅੰਡਰ, ਜਿਹਦੇ ਨਾਲ 4800 ਦੇ ਕਰੀਬ ਜਿਹੜੇ 4800 ਹਾਊਸਿੰਗ ਯੂਨਿਟਸ ਆ ਪੂਰੇ ਬੇ ਏਰੀਏ ਦੇ ਵਿੱਚ ਬਣਾਉਣੇ ਆ, ਜਿਹੜੇ ਕਿ ਅਫੋਰਡੇਬਲ ਹੋਣਗੇ, ਜਿਹੜੇ ਕਿ ਆਮ ਲੋਕ ਜਿਹੜੇ ਮਹਿੰਗੇ ਘਰ ਨਹੀਂ ਲੈ ਸਕਦੇ ਇਨਕਮ ਬੇਸ, ਉਹਨਾਂ ਨੂੰ ਜਿਹੜੀ ਆ ਇਹ ਘਰ ਅਵੇਲੇਬਲ ਹੋਣਗੇ। ਜੀ, ਵਾਰਨ ਬਫੇ ਜਿਹੜਾ ਆ ਉਸਨੇ ਜਿਹੜੇ ਬਰਕਸ਼ਾਇਰ ਹਾਥਵੇ ਦੇ ਜਿਹੜੇ ਵਾਈਸ ਚੇਅਰਮੈਨ ਗ੍ਰੈਗ ਏਬਲ ਆ ਉਸ ਨੂੰ ਆਪਣਾ ਸਕਸੈਸਰ ਜਿਹੜਾ ਆ ਉਹ ਐਲਾਨ ਦਿੱਤਾ ਹੈ। ਕਹਿੰਦੇ ਵੀ ਮੇਰੇ ਮਗਰੋਂ ਇਹ ਜਿਹੜਾ ਆ CEO ਜਿਹੜਾ ਬਰਕਸ਼ਾਇਰ ਹਾਥਵੇ ਦਾ ਜਿਹੜਾ ਉਹ ਹੋਊਗਾ। 90 ਸਾਲ ਇਸ ਟਾਈਮ ਵਾਰਨ ਬਫੇ ਦੀ ਜਿਹੜੀ ਇਹ ਉਮਰ ਹੈਗੀ ਆ, ਅਤੇ ਅਜੇ ਕੋਈ ਉਹਨਾਂ ਨੇ ਇੱਦਾਂ ਦਾ ਇਸ਼ਾਰਾ ਨਹੀਂ ਕੀਤਾ ਵੀ ਉਹ ਸਟੈਪ ਡਾਊਨ ਜਿਹੜਾ ਆ ਉਹ ਕਰਨ ਵਾਲੇ ਆ। ਸੋ ਪਿਛਲੇ ਕਹਿੰਦੇ 1 ਦਹਾਕੇ ਤੋਂ 10 ਸਾਲ ਤੋਂ ਚਰਚਾ ਚਲੀਏ ਚੱਲ ਰਹੀ ਸੀ ਵੀ ਵਾਰਨ ਬਫੇ ਤੋਂ ਬਾਅਦ ਦੇ ਵਿੱਚ ਉਹਨਾਂ ਦੀ ਥਾਂ ਜਿਹੜਾ ਆ ਉਹ ਕੌਣ ਲਵੇਗਾ। ਇਸ ਟਾਈਮ ਜਿਹੜਾ ਵਾਰਨ ਬਫੇ ਆ $100 ਬਿਲੀਅਨ ਕਲੱਬ ਦੇ ਵਿੱਚ ਜਿਹੜਾ ਉਹ ਹੈਗਾ ਆ। ਸੋ ਮਤਲਬ ਹੈ ਵੀ ਜਿਨ੍ਹਾਂ ਦੀ ਕੁੱਲ ਜਿਹੜੀ ਕਹਿ ਲਓ ਵੀ ਉਹ ਇੰਨੀ ਅਮੀਰ ਹੈਗੀ ਆ ਵੀ $100 ਬਿਲੀਅਨ ਤੋਂ ਉੱਤੇ ਉਹਨਾਂ ਦੇ ਕੋਲ ਡਾਲਰ ਹੈਗੇ। ਸੋ ਬਿਲਕੁਲ ਵਾਰਨ ਬਫੇ ਜਿਹੜੇ ਦੁਨੀਆ ਦੇ ਪਹਿਲੇ 4-5 ਅਮੀਰ ਆ ਉਹਨਾਂ ਦੇ ਵਿੱਚ ਹੀ ਉਹਨਾਂ ਦਾ ਨਾਂ ਆਉਂਦਾ ਹੈ। ਅਤੇ 1957 ਤੋਂ ਜਿਹੜਾ ਘਰ ਉਹਨਾਂ ਦਾ ਸੀ ਉਹ ਸੇਮ ਘਰ 'ਚ ਹੀ ਰਹਿੰਦੇ ਆ। ਛੋਟਾ ਜਿਹਾ ਘਰ ਹੈਗਾ ਆ, 3 ਬੈਡਰੂਮ 2 ਬਾਥਰੂਮ ਦਾ, ਅਤੇ ਇੱਕ ਪੁਰਾਣੀ ਕਾਰ ਉਹਨਾਂ ਦੇ ਕੋਲ ਹੈਗੀ ਆ 20 ਸਾਲ ਪੁਰਾਣੀ। ਅਤੇ ਕਹਿੰਦੇ ਜਿਹੜਾ ਸਵੇਰ ਨੂੰ ਬ੍ਰੇਕਫਾਸਟ ਵੀ ਕਰਦੇ ਹਰ ਰੋਜ਼ ਉਹ ਮੈਕਡੋਨਲਡ 'ਤੇ ਕਰਦੇ ਆ। ਬੜਾ ਸਸਤਾ ਜਿਹੜਾ ਬ੍ਰੇਕਫਾਸਟ ਆ ਉਹ ਕਰਦੇ, ਹੈਲਦੀ ਖਾਣਾ ਚਾਹੀਦਾ ਇਸ ਉਮਰ 'ਚ ਆ ਕੇ ਹੁਣ। ਅਤੇ ਹਰਜੋਤ ਸਿੰਘ ਜੀ, ਹੈਲਥ ਦੀ ਹੋਈ ਜੇ ਆਪਾਂ ਹੁਣ ਅੱਗੇ ਗੱਲ ਕਰਦੇ ਜਾਈਏ ਤਾਂ ਆਪਾਂ ਜਿਹੜਾ ਦੇਖਿਆ ਵੀ ਕਵਰਡ ਕੈਲੀਫੋਰਨੀਆ ਦੇ ਵਿੱਚ ਇਸ ਵਾਰ ਡੇਟਸ ਵਗੈਰਾ ਪਹਿਲਾਂ ਤਾਂ ਇਹ ਥੋੜ੍ਹਾ ਦੱਸ ਦਿਓ ਵੀ ਜਿਹੜੇ ਅਜੇ ਵੀ ਕਿਸੇ ਨੇ ਹੈਲਥ ਇੰਸ਼ੋਰੈਂਸ ਨਹੀਂ ਲਈ ਤਾਂ ਉਹ ਡੇਟਸ ਵਗੈਰਾ ਜਿਹੜੀਆਂ ਉਹ ਕੀ ਚੱਲ ਰਹੀਆਂ ਆ, ਵੀ ਕੁਛ ਤਬਦੀਲੀ ਆ ਜਾਂ ਜਦੋਂ ਮਰਜ਼ੀ ਕਰਵਾਈ ਜਾ ਸਕਦੀ ਆ ਹੁਣ। ਸੋ ਆਪਾਂ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦੀ ਗੱਲ ਕਰਦੇ ਜਾਈਏ। ਹੁਣ ਕੈਲੀਫੋਰਨੀਆ ਨੇ ਹਰ ਇੱਕ ਦੇ ਲਈ ਇਹ ਖੋਲ੍ਹ ਦਿੱਤੀ ਹੈਗੀ ਆ, ਅਤੇ ਪੂਰਾ ਸਾਲ ਹੁਣ ਐਪਲੀਕੇਸ਼ਨਾਂ ਓਪਨ ਰਹਿਣਗੀਆਂ। ਕਵਰਡ ਕੈਲੀਫੋਰਨੀਆ ਨੇ ਨਵਾਂ ਇੱਕ ਪ੍ਰੋਗਰਾਮ ਅਨਾਊਂਸ ਕੀਤਾ, ਅਮਰੀਕਨ ਰੈਸਕਿਊ ਪਲਾਨ ਰੋਡ ਮੈਪ, ਜਿਹੜੇ ਕਿ ਕੈਲੀਫੋਰਨੀਆ ਸਟੇਟ ਨੂੰ ਵੀ ਬਾਕੀ ਸਟੇਟਾਂ ਨੂੰ ਵੀ ਬਹੁਤ ਸਾਰੇ ਪੈਸੇ ਫੈਡਰਲ ਗਵਰਨਮੈਂਟ ਵੱਲੋਂ ਮਿਲੇ ਹੈਗੇ ਆ ਓਬਾਮਾ ਕੇਅਰ ਐਕਟ ਦੇ ਅੰਡਰ। ਸੋ ਉਹ ਚਾਹੁੰਦੇ ਆ ਵੀ ਹਰ ਇੱਕ ਬੰਦਾ ਜਿਹੜਾ ਇੰਸ਼ੋਰਡ ਹੋਵੇ। ਹੁਣ ਕੀ ਆ ਵੀ ਜਿੰਨੇ ਵੀ ਜਿਹੜੇ ਸਰੋਤੇ ਸਾਡੇ ਸੁਣ ਰਹੇ ਆ ਜਿਨ੍ਹਾਂ ਨੇ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਕਰਾਈ ਹੋਈ ਆ, ਤੁਸੀਂ ਦੇਖਿਆ ਹੋਣਾ ਇਸ ਮਹੀਨੇ 'ਚ ਕਈਆਂ ਦੇ ਬਿੱਲ ਜਿਹੜੇ ਆ ਕਾਫੀ ਘੱਟ ਆਏ ਹੈਗੇ ਆ, ਕਿਉਂਕਿ ਸਬਸਿਡੀ ਵਧਾ ਦਿੱਤੀ ਗਈ ਆ। ਅਤੇ ਹੁਣ ਈਵਨ ਜਿਹੜੇ ਲੋਕ ਪਹਿਲਾਂ ਕੁਆਲੀਫਾਈ ਨਹੀਂ ਹੁੰਦੇ ਸੀ, ਜਿਨ੍ਹਾਂ ਦੀ ਇਨਕਮ ਜ਼ਿਆਦਾ ਸੀ, ਉਹਨਾਂ ਨੂੰ ਵੀ ਹੁਣ ਜਿਹੜੀ ਸਬਸਿਡੀ ਮਿਲ ਸਕਦੀ ਆ। ਜਿਨ੍ਹਾਂ ਨੇ ਆਫ ਮਾਰਕੀਟ ਜਿੱਦਾਂ ਸਿੱਧੀ ਕੰਪਨੀ ਦੇ ਥਰੂ ਇੰਸ਼ੋਰੈਂਸ ਲਈ ਆ ਜਾਂ ਪ੍ਰਾਈਵੇਟਲੀ ਲਈ ਆ, ਉਹਨਾਂ ਨੂੰ ਵੀ ਜਿਹੜੀ ਸਬਸਿਡੀ ਮਿਲ ਸਕਦੀ ਆ। ਉਹਦੇ ਲਈ ਤੁਸੀਂ ਜਿਹੜਾ ਆ ਕਾਲ ਕਰਕੇ ਇੱਕ ਵਾਰੀ ਜ਼ਰੂਰ ਚੈੱਕ ਕਰ ਸਕਦੇ ਆ, ਕਿਉਂਕਿ ਪਹਿਲਾਂ ਕੀ ਹੁੰਦਾ ਸੀ, ਬਹੁਤ ਸਾਰੀਆਂ ਕੰਪਨੀਆਂ ਦੇ ਵਿੱਚ ਇੰਸ਼ੋਰੈਂਸ ਲੋਕਾਂ ਨੇ ਲਈ ਆ ਪਰ ਉਹਨਾਂ ਦੀ ਡਿਡਕਟੀਬਲ ਬਹੁਤ ਹਾਈ ਆ, ਕਵਰੇਜ ਬੜੀ ਘੱਟ ਹੁੰਦੀ ਆ, ਜਾਂ ਜਿਹੜੇ ਆਪਣੇ ਕਈ ਮੈਂ ਦੇਖੇ ਆ ਭੈਣ ਭਰਾ ਖਾਸ ਕਰਕੇ ਸਿਕਿਉਰਿਟੀ ਵਾਲੀਆਂ ਕੰਪਨੀਆਂ 'ਚ ਕੰਮ ਕਰਦੇ ਆ, ਉਹਨਾਂ ਦਾ ਪ੍ਰੀਮੀਅਮ ਬੜਾ ਹਾਈ ਹੁੰਦਾ ਹੈਗਾ ਆ, ਕਵਰੇਜ ਲੋ ਹੁੰਦੀ ਆ। ਉਹ ਵੀ ਕਵਰਡ ਕੈਲੀਫੋਰਨੀਆ ਹੁਣ ਕਰਵਾ ਸਕਦੇ ਆ। ਸੋ ਕਾਲ ਕਰਕੇ ਤੁਸੀਂ ਇੱਕ ਵਾਰੀ ਚੈੱਕ ਕਰ ਸਕਦੇ ਆ ਵੀ ਤੁਹਾਡਾ ਰੇਟ ਕੀ ਹੋਊਗਾ, ਤੁਹਾਡੀ ਇਨਕਮ ਕਿੰਨੀ ਆ, ਫੈਮਿਲੀ ਸਾਈਜ਼ ਕਿੰਨਾ ਹੈਗਾ। ਸੋ ਇਹਦੇ ਨਾਲ ਜਿਹੜੀ ਕਵਰਡ ਕੈਲੀਫੋਰਨੀਆ ਵਾਲੇ ਆ ਉਹ ਚਾਹੁੰਦੇ ਆ ਵੀ ਹਰ ਇੱਕ ਬੰਦਾ ਜਿਹੜਾ ਆ ਕੈਲੀਫੋਰਨੀਆ ਦੇ ਵਿੱਚ ਉਹ ਇੰਸ਼ੋਰਡ ਹੋਵੇ।
ਜੀ। ਸੋ ਜਿਹੜਾ ਅਮਰੀਕਨ ਰੈਸਕਿਊ ਪਲਾਨ ਹੈ ਹਰਜੋਤ ਸਿੰਘ ਜੀ, ਉਹੀ ਹੈ ਜਿਹੜਾ ਬੀਤੇ ਦਿਨੀ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਜਿਹੜਾ ਪਾਸ ਕੀਤਾ ਸੀਗਾ, ਜਿਸ ਦੇ ਵਿੱਚ ਜਿੱਦਾਂ ਆਪਾਂ ਕੱਲ੍ਹ ਵੀ ਦੱਸਿਆ ਸੀ ਅਨਇੰਪਲੋਇਮੈਂਟ ਬੈਨੀਫਿਟ ਵੀ ਵਧੇ ਸੀਗੇ ਅਤੇ ਉਹ ਸਾਰਾ ਕੁਛ ਸੀ। ਸੋ ਕਾਫੀ ਲੋਕਾਂ ਨੂੰ ਜਿਹੜਾ ਟੈਕਸ ਵੱਧ ਵੀ ਦੇਣਾ ਪੈ ਗਿਆ ਸੀਗਾ, ਉਹ ਵੀ ਵਾਪਸ ਜਿਹੜਾ ਮੁੜੂਗਾ। ਸੋ ਇਹ ਜਿਹੜੇ ਕਹਿ ਲਓ ਵੀ ਜਿਹੜੀਆਂ ਸਬਸਿਡੀਆਂ ਇਹ ਪੁਰਾਣੀਆਂ ਵੀ ਉਹਨਾਂ ਨੂੰ ਵਾਪਸ ਜਿਹੜੀਆਂ ਉਹ ਦਿੱਤੀਆਂ ਜਾਣਗੀਆਂ ਜਾਂ ਉਹਨਾਂ ਤੇ ਵੀ ਉਹ ਵਰਕਆਊਟ ਕਰ ਰਹੇ ਹੈਗੇ, ਉਹ ਵੀ ਉਹ Okay. ਤੁਹਾਨੂੰ ਆਪਣੇ ਟੈਕਸ ਵਾਲੇ ਦੇ ਨਾਲ ਗੱਲ ਕਰਨੀ ਪੈਣੀ ਹੈਗੀ ਆ। ਸੋ ਈਵਨ ਮੈਂ ਦੇਖ ਰਿਹਾ ਸੀ ਵੀ ਕਈਆਂ ਦੀ $1.5 ਲੱਖ ਤੱਕ ਵੀ ਜਿਨ੍ਹਾਂ ਦੀ ਇਨਕਮ ਆ ਉਹਨਾਂ ਨੂੰ ਵੀ ਹੁਣ ਸਬਸਿਡੀ ਜਿਹੜੀ ਮਿਲ ਰਹੀ ਹੈਗੀ ਆ। ਸੋ ਤੁਸੀਂ ਇੱਕ ਵਾਰੀ ਚੈੱਕ ਜ਼ਰੂਰ ਕਰ ਲਿਓ, ਕਿਉਂਕਿ ਬਹੁਤ ਜ਼ੋਰ ਜਿਹੜਾ ਸਟੇਟ ਆਫ ਕੈਲੀਫੋਰਨੀਆ ਨੇ ਹੁਣ ਲਾਣਾ ਆ, ਕਿਉਂਕਿ ਹਜੇ ਵੀ ਕਹਿੰਦੇ 3 ਮਿਲੀਅਨ ਦੇ ਕਰੀਬ ਲੋਕ ਜਿਹੜੇ ਆ ਉਹ ਅਨਇੰਸ਼ੋਰਡ ਹੈਗੇ ਆ। 400 ਲੈਵਲ ਜਿਹੜਾ ਪਾਵਰਟੀ ਲੈਵਲ ਤੋਂ ਉੱਪਰ ਜਿਨ੍ਹਾਂ ਦੀ ਇਨਕਮ ਹੈਗੀ ਆ ਉਹਨਾਂ ਨੂੰ ਵੀ ਜਿਹੜਾ ਆ ਇੱਥੇ ਸਬਸਿਡੀ ਮਿਲ ਸਕਦੀ ਹੈਗੀ ਆ ਜੀ। ਸੋ ਬਿਲਕੁਲ ਤੇ ਤੁਸੀਂ ਜਿਹੜੇ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਨਾਲ ਸੰਪਰਕ ਕਰ ਸਕਦੇ ਹੋ ਜੇ ਅਜੇ ਵੀ ਤੁਸੀਂ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਬਾਰੇ ਜਿਹੜੀ ਆ ਕਿਸੇ ਵੀ ਤਰੀਕੇ ਦੀ ਜਾਣਕਾਰੀ ਲੈਣਾ ਚਾਹੁੰਦੇ ਹੋ। ਉਸ ਦੇ ਲਈ ਜਿਹੜਾ ਇਹਨਾਂ ਦੇ ਨਾਲ ਇਹਨਾਂ ਦਾ ਫ਼ੋਨ ਨੰਬਰ 408 272 2500 4082722500 ਦੇ ਉੱਤੇ ਜਿਹੜਾ ਉਹ ਸੰਪਰਕ ਕਰੋ। ਜਿਹੜੀ ਫੈਡਰਲ ਸਬਸਿਡੀ ਤਾਂ ਜਿਹੜੀ ਉਹ ਮਿਲ ਹੀ ਰਹੀ ਆ, ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ, ਉਸ ਦੇ ਨਾਲ ਜਿਹੜੀ ਕੈਲੀਫੋਰਨੀਆ ਸਟੇਟ ਆ ਉਹ ਆਪਣੇ ਪੱਧਰ ਦੇ ਉੱਤੇ ਵੀ ਜਿਹੜੀ ਸਬਸਿਡੀ ਉਹ ਦੇ ਰਹੀ ਆ। ਅਤੇ ਨਾਲੇ ਜਿਹੜੇ ਅਮਰੀਕਨ ਰੈਸਕਿਊ ਪਲਾਨ ਦੇ ਤਹਿਤ ਬਹੁਤ ਸਾਰੇ ਲੋਕ ਜਿਨ੍ਹਾਂ ਦੀ ਇਨਕਮ ਜ਼ਿਆਦਾ ਸੀ ਉਹ ਇਸੇ ਕਰਕੇ ਕਈ ਦੀ ਇੰਸ਼ੋਰੈਂਸ ਜਿਹੜੀ ਉਹ ਨਹੀਂ ਸੀ ਲੈਂਦੇ ਵੀ ਬਹੁਤ ਜ਼ਿਆਦਾ ਮਹਿੰਗੀ ਜਿਹੜੀ ਉਹਨਾਂ ਨੂੰ ਪੈਂਦੀ ਆ ਦੂਜਿਆਂ ਦੇ ਜਿਹੜੇ ਉਹ ਮੁਕਾਬਲੇ। ਸੋ ਉਹਨਾਂ ਲਈ ਵੀ ਕੁਛ ਨਾ ਕੁਛ ਜਿਹੜਾ ਆ ਉਹ ਸਬਸਿਡੀ ਜਿਹੜੀ ਇਸ ਵਾਰ ਹੁਣ ਐਲਾਨੀ ਗਈ ਆ। ਸੋ ਇੱਕ ਵਾਰੀ ਪਤਾ ਕਰ ਲਓ, ਲੈਣੀ ਨਹੀਂ ਲੈਣੀ ਉਹ ਤਾਂ ਫਿਰ ਤੁਹਾਡਾ ਜਿਹੜਾ ਉਹ ਫੈਸਲਾ ਹੈਗਾ ਆ। ਪਰ ਹੈਲਥ ਇੰਸ਼ੋਰੈਂਸ ਅੱਜ ਦੇ ਜ਼ਮਾਨੇ ਦੇ ਵਿੱਚ ਜਿੱਦਾਂ ਦੇ ਹਾਲਾਤ ਜਿਹੜੇ ਉਹ ਚੱਲ ਰਹੇ ਹੈਗੇ ਆ, ਆਈ ਥਿੰਕ ਹੋਣੀ ਜਿਹੜੀ ਉਹ ਚੰਗੀ ਗੱਲ ਆ। ਖਾਸ ਕਰਕੇ ਜਿਹੜਾ ਕੋਈ ਟਰੱਕਿੰਗ ਦੇ ਵਿੱਚ ਆ, ਕੋਈ ਇਨਫੈਕਟ ਕਿਤੇ ਵੀ ਕੋਈ ਵੀ ਕਿਤੇ ਵੀ ਜੋਬ ਜਿਹੜੀ ਉਹ ਕਰ ਰਿਹਾ ਆ, ਕੱਲ੍ਹ ਨੂੰ ਕੋਈ ਬਿਮਾਰ ਹੋ ਜਾਵੇ ਅਤੇ ਕੰਮ ਜਿਹੜਾ ਉਹ ਨਾ ਕੀਤਾ ਜਾਵੇ ਤਾਂ ਫਿਰ ਤੁਸੀਂ ਕੀ ਕਰੋਗੇ। ਅਤੇ ਇੱਕ ਇੱਥੇ ਦੇ ਖਰਚੇ ਵੀ ਸਭ ਨੂੰ ਪਤਾ ਹੈ ਵੀ ਹਸਪਤਾਲਾਂ ਦੇ ਹਰਜੋਤ ਸਿੰਘ ਜੀ ਕਿੰਨੇ ਜ਼ਿਆਦਾ ਹੁੰਦੇ ਆ। ਬੈਂਕਰਪਸੀ ਦਾ ਸਭ ਤੋਂ ਵੱਡਾ ਕਾਰਨ ਅਮਰੀਕਾ ਦੇ ਵਿੱਚ ਜਿਹੜੇ ਆ ਇਹ ਹੈਲਥ ਦੇ ਜਿਹੜੇ ਕਾਸਟ ਆ ਉਹ ਬਣ ਜਾਂਦੇ ਆ। ਸੋ ਬਿਲਕੁਲ ਸਾਨੂੰ ਬਹੁਤ ਕਾਲ ਆਉਂਦੀਆਂ, ਭਾਈ ਮੈਂ ਹੁਣ ਹਸਪਤਾਲ ਐਡਮਿਟ ਹੋ ਗਿਆ, ਡਾਕਟਰ ਦੇ ਜਾਣਾ, ਮੇਰੇ ਕੋਲ ਇੰਸ਼ੋਰੈਂਸ ਹੈ ਨਹੀਂ। ਸੋ ਹੈਲਥ ਇੰਸ਼ੋਰੈਂਸ ਦਾ ਇਹ ਆ ਜਦੋਂ ਵੀ ਤੁਸੀਂ ਅਪਲਾਈ ਕਰਦੇ ਹੋ 30 ਦਿਨਾਂ ਬਾਅਦ ਸ਼ੁਰੂ ਹੁੰਦੀ ਆ। ਮੰਨ ਲਓ ਵੀ ਜੇ ਤੁਸੀਂ ਅੱਜ ਅਪਲਾਈ ਕਰੋਗੇ ਤਾਂ ਜੂਨ 1 ਤੋਂ ਉਹ ਸਟਾਰਟ ਹੋਣੀ ਆ। ਸੋ ਇੱਦਾਂ ਨਹੀਂ ਹੈ ਵੀ ਤੁਸੀਂ ਰਾਈਟ ਵੇ ਅਪਲਾਈ ਕਰ ਸਕਦੇ ਆ। ਇਹਦੇ ਵਿੱਚ ਇਹ ਵੀ ਆ ਰਾਜਕਨਵੀਰ ਸਿੰਘ ਜੀ, ਜਿਨ੍ਹਾਂ ਲੋਕਾਂ ਨੇ ਇਸ ਸਾਲ ਕੈਲੀਫੋਰਨੀਆ ਦੇ ਵਿੱਚ ਅਨਪਲਾਈਮੈਂਟ ਲਈ ਹੈਗੀ ਆ ਉਹਨਾਂ ਨੂੰ ਹੋਰ ਜ਼ਿਆਦਾ ਸਬਸਿਡੀ ਮਿਲੂਗੀ। ਸੋ ਜੇ ਕਿਸੇ ਕੋਈ ਆਪਣਾ ਵੀਰ ਭੈਣ ਅਨਪਲਾਈਮੈਂਟ 'ਤੇ ਇਸ ਸਾਲ 'ਚ ਚਲਾ ਗਿਆ, ਉਹ ਉਹਨਾਂ ਨੇ ਵੈਰੀਫਾਈ ਕਰਨਾ, ਉਹਨਾਂ ਨੂੰ ਹੋਰ ਵੀ ਮੁੜ ਕੇ ਹੁਣ ਉਹ ਫੇਰ ਕੰਮ 'ਤੇ ਲੱਗ ਗਿਆ, ਉਹਨਾਂ ਨੂੰ ਹੋਰ ਵੀ ਜਿਹੜੀ ਸਬਸਿਡੀ ਮਿਲੂਗੀ। ਕੈਲੀਫੋਰਨੀਆ ਦੇ ਵਿੱਚ ਜਿਨ੍ਹਾਂ ਨੇ 2020 ਦੇ ਵਿੱਚ ਪੈਨਲਟੀ ਦਿੱਤੀ ਸੀ ਉਹਨਾਂ ਨੂੰ ਵੀ ਰਾਹਤ ਦੀ ਜਿਹੜੀ ਗੱਲਬਾਤ ਹੋਈ ਹੈਗੀ ਆ। ਮੈਡੀਕਲ ਜਿਹੜਾ ਫ੍ਰੀ ਮੈਡੀਕਲ ਆ ਉਹਦੇ ਵੀ ਇਹਦੇ ਵਿੱਚ ਇਨਕਲੂਜਨ ਹੈਗਾ ਆ। ਸੋ ਕਾਫੀ ਜ਼ਿਆਦਾ ਜਿਹੜਾ ਕੈਲੀਫੋਰਨੀਆ ਸਟੇਟ ਆ ਬਿਲੀਅਨਸ ਆਫ ਡਾਲਰ ਹੁਣ ਉਹ ਸਪੈਂਡ ਕਰ ਰਹੀ ਹੈਗੀ ਆ ਤਾਂ ਕਿ ਕੋਈ ਵੀ ਬੰਦਾ ਜਿਹੜਾ ਇੰਸ਼ੋਰੈਂਸ ਤੋਂ ਬਿਨਾਂ ਕੈਲੀਫੋਰਨੀਆ ਦੇ ਵਿੱਚ ਨਾ ਰਹੇ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਜਿਨ੍ਹਾਂ ਕੋਈ ਦੀ ਤਾਂ ਚੱਲ ਰਹੀ ਹੈਗੀ ਆਲਰੇਡੀ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ, ਤੁਸੀਂ ਦੇਖਿਆ ਹੋਣਾ ਤੁਹਾਡੇ ਬਿੱਲ ਇਸ ਮਹੀਨੇ ਦੇ ਜਿਹੜੇ ਆਏ ਆ ਉਹ ਘੱਟ ਆਏ ਹੈਗੇ ਕਿਉਂਕਿ ਸਬਸਿਡੀ ਵੱਧ ਗਈ ਹੈਗੀ ਆ। ਜਿਨ੍ਹਾਂ ਨੇ ਨਹੀਂ ਕਰਾਈ ਉਹ ਹੁਣ ਮਿਸ ਨਾ ਕਰੋ ਕਿਉਂਕਿ ਫਿਰ ਪਲੰਟੀ ਦੇਣੀ ਪੈਣੀ ਆ, ਉਹਨਾਂ ਨੂੰ ਕਰਾਉਣੀ ਚਾਹੀਦੀ ਆ। ਪਲੱਸ ਵੈਸੇ ਵੀ ਜੇ ਤੁਸੀਂ ਕੰਮ ਕਰਦੇ ਆ, ਪੈਸੇ ਬਣਾਉਣੇ ਆ, ਕਾਹਤੇ ਰਿਸਕ ਲੈਣਾ ਹੈਗਾ ਆ। ਅਤੇ ਇੱਕ ਇਹ ਵੀ ਹੈਗਾ ਆ ਜਿਸ ਤਰ੍ਹਾਂ ਪਬਲਿਕ ਚਾਰਜ ਦੀ ਗੱਲ ਸੀ ਉਹ ਵੀ ਹੁਣ ਰਿਮੂਵ ਕਰ ਦਿੱਤਾ ਗਿਆ ਹੈ ਬਾਈਡਨ ਐਡਮਿਨਿਸਟ੍ਰੇਸ਼ਨ ਵੱਲੋਂ। ਸੋ ਜੇ ਤੁਸੀਂ ਕਵਰਡ ਕੈਲੀਫੋਰਨੀਆ ਕਰਾਉਂਦੇ ਆ ਜਾਂ ਮੈਡੀਕਲ ਲੈਣੇ ਹੈਗੇ ਆ ਉਹ ਉਸ ਨੂੰ ਪਬਲਿਕ ਚਾਰਜ ਵਿੱਚ ਨਹੀਂ ਗਿਣਿਆ ਜਾਊਗਾ, ਪਰ ਸਟਿਲ ਫਿਰ ਵੀ ਤੁਸੀਂ ਆਪਣੇ ਜਿਹੜੀ ਵਕੀਲ ਆ ਉਹਦੇ ਨਾਲ ਇਹਦੇ ਬਾਰੇ ਗੱਲਬਾਤ ਕਰ ਸਕਦੇ ਆ। ਸੋ ਜਿਨ੍ਹਾਂ ਲੋਕਾਂ ਨੇ ਕਰਵਾ ਕੇ ਮੰਨ ਲਓ ਵੀ ਕਟਵਾ ਵੀ ਲਈ ਜਾਂ ਉਹ ਕਹਿੰਦੇ ਵੀ ਨਹੀਂ ਸਾਨੂੰ ਤਾਂ ਪੈਸੇ ਬਹੁਤ ਦੇਣੇ ਪੈਂਦੇ ਹੈਗੇ ਆ, ਉਹ ਵੀ ਦੁਬਾਰਾ ਕੀ ਅਨਰੋਲ ਕਰ ਸਕਦੇ ਆ, ਉਹ ਵੀ ਇੱਕ ਵਾਰੀ ਚੈੱਕ ਕਰ ਸਕਦੇ ਆ ਕਿਉਂਕਿ ਹੁਣ ਬਹੁਤ ਸਾਰੇ ਲੋਕਾਂ ਨੇ ਤਾਂ ਟੈਕਸ ਭਰੇ ਦਿੱਤੇ ਹੋਣੇ ਆ। ਤੁਹਾਨੂੰ ਪਤਾ ਲੱਗੇਗਾ ਵੀ ਤੁਹਾਡੀ ਇਨਕਮ ਕਿੰਨੀ ਕਾ, ਉਸ ਬੇਸ ਦੇ ਉੱਤੇ ਤੁਸੀਂ ਜਿਹੜੀ ਆ ਓਬਾਮਾ ਕੇਅਰ ਕਰਾ ਸਕਦੇ ਆ। ਸਭ ਤੋਂ ਵਧੀਆ ਇਹ ਆ ਕਈ ਜਿੱਦਾਂ ਪਿਛਲੀ ਵਾਰੀ ਆਪਾਂ ਨੂੰ ਬਹੁਤ ਕਾਲਸ ਆਉਂਦੀਆਂ ਸੀ ਖਾਸ ਕਰਕੇ ਬੇਕਰਸਫੀਲਡ ਏਰੀਏ ਤੋਂ ਜਿਹੜੇ ਗਾਜਰਾਂ ਵਾਲੀਆਂ ਫੈਕਟਰੀਆਂ 'ਚ ਕੰਮ ਕਰਦੇ ਆ ਵੀ ਉਹਨਾਂ ਦੇ ਡਿਡਕਟੀਬਲ ਬਹੁਤ ਹਾਈ ਹੈਗੇ ਆ, ਪ੍ਰੀਮੀਅਮ ਵੀ ਹਾਈ ਆ, ਕਵਰੇਜ ਕੁਛ ਹੁੰਦੀ ਨਹੀਂ ਹੈਗੀ। ਸੋ ਉਹ ਪਰਿਵਾਰ ਵੀ ਜਿਹੜੀ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਕਰਵਾ ਸਕਦੇ ਹੈਗੇ ਆ, ਉਹ ਵੀ ਤੁਸੀਂ ਜਿਹੜੀ ਆ ਕਾਲ ਕਰ ਲਿਓ। ਜੀ ਬਿਲਕੁਲ। ਅਤੇ ਕਾਲ ਕਰਨ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦਾ ਨੰਬਰ ਹੈ 408 272 2500
4082722500 ਦੇ ਉੱਤੇ। ਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਸਮਾਪਤ ਹੈ। ਇਸ ਤੋਂ ਅਗਲਾ ਪ੍ਰੋਗਰਾਮ ਜਿਹੜਾ ਉਹ ਪੇਸ਼ ਕੀਤਾ ਜਾਵੇਗਾ ਆਤਮਿਕ ਆਨੰਦ 11 ਵਜੇ ਤੱਕ। 11 ਤੋਂ 12:30 ਵਜੇ ਤੱਕ ਪ੍ਰੋਗਰਾਮ ਹਾਸੇ ਚਾਰੇ ਪਾਸੇ। 12:30 ਤੋਂ 2 ਵਜੇ ਤੱਕ ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ। 2 ਵਜੇ ਪ੍ਰੋਗਰਾਮ ਜਿਹੜਾ ਜੀ ਉਹ ਨਜ਼ਰੀਆ ਪੇਸ਼ ਹੋਵੇਗਾ। ਅੱਜ ਸਿਹਤ ਸੰਭਾਲ ਦਾ ਜਿਹੜਾ ਪ੍ਰੋਗਰਾਮ ਮੰਗਲਵਾਰ ਦਾ ਜਿਹੜਾ ਉਹ 4 ਤੋਂ 5:30 ਵਜੇ ਤੱਕ ਹੁੰਦਾ ਹੈ। ਮੰਗਲਵਾਰ ਵਾਲੇ ਦਿਨ ਹੀ ਜਿਹੜੀਆਂ ਆ ਸਿਹਤ ਸੰਭਾਲ ਦੇ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਆ ਕਾਲਸ ਆ ਉਹ ਲਈਆਂ ਜਾਂਦੀਆਂ ਆ। ਫਿਰ 5:40 ਦੇ ਉੱਤੇ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ ਪੇਸ਼ ਕੀਤਾ ਜਾਊਗਾ। ਫਿਰ 6 ਤੋਂ ਲੈ ਕੇ 8 ਵਜੇ ਦੇ ਦਰਮਿਆਨ ਗੁਰਬਾਣੀ ਦੇ ਸ਼ਾਮ ਦੇ ਪ੍ਰੋਗਰਾਮ ਪੇਸ਼ ਕੀਤੇ ਜਾਣਗੇ। 8:30 ਵਜੇ ਪ੍ਰੋਗਰਾਮ ਖਬਰ ਤੇ ਨਜ਼ਰ ਤੇਜ ਪੰਨੂ ਹੋਣਾ ਦੇ ਨਾਲ ਜਿਹੜਾ ਉਹ ਪੇਸ਼ ਕੀਤਾ ਜਾਊਗਾ। ਅਤੇ ਇੱਦਾਂ ਹੀ ਜਿਹੜਾ ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮ ਜਿਹੜੇ ਆ ਉਹ ਚੱਲਦੇ ਰਹਿਣਗੇ। ਹੁਣ ਆਗਿਆ ਲੈਂਦੇ ਹਾਂ, ਇਜਾਜ਼ਤ ਲੈਂਦੇ ਹਾਂ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।